ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਇਰਵਾ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 6 दसंबर 2018 23 मगर नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਹਮੇਸ਼ਾ ਹੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਤੁਹਾਡੇ ਤੋਂ ਜੋ ਅੱਜ ਦੀਆਂ ਵਿਚਾਰਾਂ ਨੇ ਉਹ ਸੁਣਦੇ ਹਾਂ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਈਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਬਾਬਰੀ ਮਸਜਿਦ ਨੂੰ ਢਾਇਆ 26 ਵਰੇ ਬੀਤ ਚੁੱਕੇ ਨੇ, ਅੱਜ ਇਸ ਘਟਨਾਕ੍ਰਮ ਨੂੰ ਹੀ ਆਪਾਂ ਯਾਦ ਕਰਾਂਗੇ ਔਰ ਇਸ ਯਾਦਗਿਰੀ ਨੂੰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਿਆ ਵੀ ਕਰਾਂਗੇ ਔਰ ਜੋ ਸਾਡਾ ਸਾਰਾ ਪ੍ਰੋਗਰਾਮ ਹੈ ਇਸੇ ਯਾਦ ਨੂੰ ਹੀ ਸਮਰਪਿਤ ਹੋਵੇਗਾ। ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 6 ਦਸੰਬਰ ਦਾ ਦਿਨ ਜਿਹੜਾ ਉੱਥੋਂ ਦੇ ਬਰੇ ਸਗੀਰ ਜਿਹਨੂੰ ਅਸੀਂ ਸਾਊਥ ਏਸ਼ੀਆ ਕਹਿੰਦੇ ਹਾਂ, ਉਸ ਦੇ ਇਤਿਹਾਸ ਵਿੱਚ 20ਵੀਂ ਸਦੀ ਦੇ ਦੋ ਅਹਿਮ ਦਿਨਾਂ ਦੇ ਨਾਲ ਜੁੜਿਆ ਹੈ ਜੀ। ਇੱਕ ਤਾਂ 6 ਦਸੰਬਰ 1956 ਨੂੰ 62 ਸਾਲ ਪਹਿਲਾਂ ਅੱਜ ਦੇ ਦਿਨ ਡਾਕਟਰ BR ਅੰਬੇਦਕਰ, ਜਿਹੜੇ ਕਿ ਇੱਕ ਬਹੁਤ ਰੌਸ਼ਨ ਦਿਮਾਗ ਇੰਟੈਲੈਕਚੁਅਲ ਸਨ ਜੀ, ਜਿਨ੍ਹਾਂ ਨੇ ਭਾਰਤ ਦੇ ਵਿੱਚ 4000 ਸਾਲ ਤੋਂ ਵਰਣ ਵਿਵਸਥਾ ਦੇ ਥੱਲੇ ਦਬੇ ਦਲਿਤਾਂ ਦੇ ਮਸੀਹਾ ਦੇ ਤੌਰ ਤੇ ਉਹਨਾਂ ਨੂੰ ਰਾਜਸੀ ਹਕੂਕ ਦਿਵਾਏ, ਵੋਟ ਦਾ ਹੱਕ ਦਿਵਾਇਆ ਜੀ, ਸੰਵਿਧਾਨ ਦੇ ਵਿੱਚ ਰਿਜ਼ਰਵੇਸ਼ਨ ਦਿਵਾਈ ਔਰ ਉਹਨਾਂ ਨੂੰ ਜੀਣ ਦੀ ਜਾਂਚ ਵੀ ਸਿਖਾਈ। ਬਹੁਤ ਵੱਡੀ ਗੱਲ ਹੈ। ਸੋ 62 ਸਾਲ ਪਹਿਲਾਂ ਅੱਜ ਦੇ ਦਿਨ ਉਹ ਇਸ ਦੁਨੀਆ ਤੋਂ ਰੁਖਸਤ ਹੋਏ। ਅਸੀਂ ਉਹ ਕੀ ਸ਼ਖਸੀਅਤ ਸਨ ਔਰ ਖਾਸ ਤੌਰ ਤੇ ਜਿਵੇਂ 20ਵੀਂ ਸਦੀ 'ਚ ਗਾਂਧੀ ਨੂੰ ਲਾਰਜਰ ਦੈਨ ਲਾਈਫ ਬਣਾ ਕੇ ਪਹਿਲਾਂ ਕਾਂਗਰਸ ਨੇ ਔਰ ਹੁਣ ਦੀਆਂ ਹਕੂਮਤਾਂ ਵੀ ਵੇਚ ਰਹੀਆਂ ਨੇ, ਡਾਕਟਰ ਅੰਬੇਦਕਰ ਗਾਂਧੀ ਬਾਰੇ ਕੀ ਸੋਚਦੇ ਸੀ ਔਰ ਉਹਨਾਂ ਦਾ 1955 ਦੇ ਵਿੱਚ ਆਪਣੇ ਜਿਹੜਾ ਦੁਨੀਆ ਤੋਂ ਰੁਖਸਤ ਹੋਣ ਤੋਂ 1 ਸਾਲ ਪਹਿਲਾਂ ਉਹਨਾਂ ਦਾ BBC ਨੂੰ ਦਿੱਤਾ ਇੰਟਰਵਿਊ, ਉਹ ਬੜਾ ਅਹਿਮ ਹੈ ਔਰ ਉਸ ਨੂੰ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਜੀ। ਔਰ ਦੂਸਰੀ ਘਟਨਾ ਜਿਹਨੇ ਭਾਰਤ ਦੇ ਵਿੱਚ ਜਿਹੜਾ ਅੱਜ ਦਾ ਦੌਰ 2014 ਚ ਮੋਦੀ ਦੇ ਦਿੱਲੀ ਤਖਤ ਤੇ ਬਹਿਣ ਦੇ ਨਾਲ ਸ਼ੁਰੂ ਹੋਇਆ, ਉਸ ਦਾ ਆਗਾਜ਼ ਕੀਤਾ ਜੀ। ਔਰ ਜਿਸ ਘਟਨਾਕ੍ਰਮ ਤੋਂ ਬਾਅਦ ਭਾਵੇਂ ਉਸ ਦਾ ਬਾਬਰੀ ਮਸਜਿਦ ਦਾ ਢਾਇਆ ਜਾਣਾ 6 ਦਸੰਬਰ 1992 ਨੂੰ ਅੱਜ ਤੋਂ 26 ਸਾਲ ਪਹਿਲਾਂ ਦੇਖਣ ਨੂੰ ਸ਼ਾਇਦ ਬਹੁਤਿਆਂ ਨੂੰ ਇੱਕ ਆਮ ਘਟਨਾ ਲੱਗਦੀ ਹੋਏ, ਲੇਕਿਨ ਇਸ ਸਭ ਨੇ ਕਿਵੇਂ ਭਾਰਤ ਦੇ ਜਿਹੜਾ ਸੈਕੂਲਰ ਫੈਬਰਿਕ ਦੇ ਥੱਲੇ ਇੱਕ ਟਕਵੰਜ ਬਣਾਇਆ ਹੋਇਆ ਸੀ, ਉਹ ਸੰਵਿਧਾਨਕ ਤੌਰ ਤੇ ਹੋਏ, ਮੀਡੀਆ ਵੱਲੋਂ ਹੋਏ ਜਾਂ ਕੁੱਲ ਚਰਚਾ 'ਚ ਹੋਏ, ਉਸ ਦਾ ਪਾਜ ਮਲਮਾ ਕਿਵੇਂ ਲੱਥਾ ਔਰ ਕਿਵੇਂ 200 ਮਿਲੀਅਨ ਮੁਸਲਮਾਨਾਂ ਦੇ ਖਿਲਾਫ ਇਹਨਾਂ 26 ਵਰਿਆਂ ਦੇ ਵਿੱਚ ਜਿਹੜੀ ਹਿੰਸਾ ਹੈ ਔਰ ਨਫ਼ਰਤ ਹੈ ਕਿਸ ਮੁਕਾਮ ਤੱਕ ਪਹੁੰਚੀ, ਉਸ ਦਾ ਅਸੀਂ ਦੇਖ ਰਹੇ ਹਾਂ। ਕੱਲ ਜਦੋਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਬੁਲੰਦ ਸ਼ਹਿਰ ਦੇ ਵਿੱਚ ਜਿੱਥੇ ਲੱਖਾਂ ਮੁਸਲਮਾਨ ਜਿਹੜੇ ਨੇ ਉਹ ਇਕੱਠੇ ਹੁੰਦੇ ਨੇ ਇੱਕ ਧਾਰਮਿਕ ਇਕੱਠ ਦੇ ਤੌਰ ਤੇ, ਉਸ ਦੇ ਤੋਂ ਥੋੜੀ ਦੂਰੀ ਦੇ ਉੱਤੇ ਜਿਹੜਾ 1 ਦਰਜਨ ਤੋਂ ਜ਼ਿਆਦਾ ਗਾਵਾਂ ਮਾਰ ਕੇ ਉਹਨਾਂ ਦੀਆਂ ਹੱਡੀਆਂ ਮਾਸ ਜਿਹੜਾ ਲਟਕਾ ਦਿੱਤਾ ਗਿਆ ਦਰਖਤਾਂ ਦੇ ਨਾਲ, ਔਰ ਇਹ ਕਿਵੇਂ ਇੱਕ ਸਾਜ਼ਿਸ਼ ਦੇ ਤਹਿਤ ਇਸ ਕਿਸਮ ਦੀਆਂ ਘਟਨਾਵਾਂ ਸਾਰੇ ਪਾਸੇ ਕੀਤੀਆਂ ਜਾਂਦੀਆਂ ਨੇ ਔਰ ਫਿਰ ਇਹਨੂੰ ਆਧਾਰ ਬਣਾ ਕੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਜਿਹੜੀ ਹੈ ਉਸ ਦੀਆਂ ਘਟਨਾਵਾਂ ਆਮ ਵਰਗੀ ਗੱਲ ਹੈ। ਉਹ ਲਵ ਜਿਹਾਦ ਦੇ ਨਾਂ ਥੱਲੇ ਉਹਨਾਂ ਦੇ ਖਿਲਾਫ ਹੋਏ, ਗਊ ਮਾਤਾ ਦੇ ਨਾਂ ਥੱਲੇ ਹੋਏ, ਵੰਦੇ ਮਾਤਰਮ ਦੇ ਨਾਂ ਥੱਲੇ ਹੋਏ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਦੋਵੇਂ ਹੀ ਡਾਕਟਰ ਅੰਬੇਦਕਰ ਦਾ ਇਸ ਦੁਨੀਆ ਤੋਂ ਜਾਣਾ ਔਰ ਇਹ ਜਿਹੜੀ ਜੋ ਕੁਛ ਡਾਕਟਰ ਅੰਬੇਦਕਰ ਨੇ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਬ੍ਰਾਹਮਣਵਾਦ ਦੀਆਂ ਇਨਹੈਰੈਂਟ ਰੁਚੀਆਂ ਨੇ, ਉਹਨਾਂ ਦੇ ਵਿੱਚ ਕੀ ਰੱਖਿਆ ਹੋਇਆ, ਕੀ ਲਿਖਿਆ ਹੋਇਆ ਔਰ ਉਹਨਾਂ ਨੇ ਆਪਣੇ ਜੀਵਨ ਕਾਲ 'ਚ 1920 'ਚ
ਇੱਕ ਦਿਨ ਮਿੱਥਿਆ ਸੀ ਜਿਹੜਾ ਅਜੇ ਵੀ ਦਲਿਤ ਜਥੇਬੰਦੀਆਂ ਉਸ ਦਿਨ ਨੂੰ ਯਾਦ ਕਰਦੀਆਂ ਕਿ ਜਿਸ ਦਿਨ ਜਿਹੜਾ ਹੈ ਉਹ ਵੇਦਾਂ ਸ਼ਾਸਤਰਾਂ ਸਿਮਰਤੀਆਂ ਨੂੰ ਅੱਗ ਲਾਈ ਜਾਂਦੀ ਸੀ ਪਬਲਿਕਲੀ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਵੀ ਜਦੋਂ ਤੱਕ ਇਹ ਸਾਰਾ ਇਹਨਾਂ ਦੀਆਂ ਇਹ ਪੁਸਤਕਾਂ ਐਗਜ਼ਿਸਟ ਕਰਦੀਆਂ ਨੇ, ਦਲਿਤਾਂ ਦੇ ਨਾਲ, ਗਰੀਬ ਵਰਗ ਦੇ ਨਾਲ, ਅਕਲੀਅਤਾਂ ਦੇ ਨਾਲ ਜੋ ਜ਼ੁਲਮ ਹੋ ਰਹੇ ਨੇ ਉਹ ਕਦੇ ਖਤਮ ਨਹੀਂ ਹੋ ਸਕਦੇ, ਕਿਉਂਕਿ ਇਸ ਸਭ ਦੀ ਸੈਂਕਸ਼ਨ ਜਾਂ ਪ੍ਰਵਾਨਗੀ ਜਿਹੜੀ ਹੈ ਇਹਨਾਂ ਦੇ ਧਰਮ ਗ੍ਰੰਥ ਦਿੰਦੇ ਨੇ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਅਜੀਬ ਕੋਇਨਸੀਡੈਂਸ ਹੈ ਕਿ 6 ਦਸੰਬਰ 1992 ਦਾ ਦਿਨ ਹੀ ਕਿਉਂ ਚੁਣਿਆ। ਉਸ ਵੇਲੇ ਦੀਆਂ ਹਿੰਦੂਤਵੀ ਜਥੇਬੰਦੀਆਂ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਭਾਰਤੀ ਜਨਤਾ ਪਾਰਟੀ ਔਰ ਇਹਨਾਂ ਦੇ ਨਾਲ ਸ਼ਿਵ ਸੈਨਾ ਜਿਹੜੀ ਕਿ ਬਿਲਕੁਲ ਪੇਸ਼ ਸੀ। ਸੋ ਇਸ ਤੋਂ ਬਾਅਦ ਕਿਵੇਂ ਭਾਰਤ ਦਾ ਸਾਰਾ ਹੀ ਸਿਆਸੀ ਮਾਹੌਲ ਵੀ ਬਦਲਿਆ ਔਰ ਅੱਜ ਜਿਹੜਾ ਹਿੰਦੂਤਵ ਗਾਂਧੀ ਨੇ ਰਾਮ ਰਾਜ ਦੇ ਰੂਪ 'ਚ ਲੁਕਵੇਂ ਜਾਂ ਛਿਪਵੇਂ ਢੰਗ ਦੇ ਨਾਲ ਜਿਹੜਾ ਪਰੋਸਿਆ ਸੀ ਵੱਡ ਗਿਣਤੀ ਦੇ ਸਾਹਮਣੇ, ਔਰ ਉਹੀ ਅੱਜ ਕਿਵੇਂ ਨੰਗਾ ਚਿੱਟਾ ਹਿੰਦੂਤਵਾ ਬਣ ਕੇ ਉਹ ਬੇਸ਼ੱਕ ਰੂਲਿੰਗ ਜਮਾਤ ਹੋਏ ਬੀਜੇਪੀ ਜਾਂ ਵਿਰੋਧ ਦੇ ਵਿੱਚ ਬੈਠੀ ਕਾਂਗਰਸ ਜਾਂ ਦੂਸਰੀਆਂ ਜਮਾਤਾਂ ਹੋਣ, ਹੁਣ ਕਿਸੇ 'ਚ ਵੀ ਕੋਈ ਫਰਕ ਨਹੀਂ ਹੈ। ਸਿਰਫ ਉਹਨੂੰ ਬਿਆਨਣ ਦੇ ਲਈ ਕੋਈ ਹਾਰਡ ਹਿੰਦੂਤਵਾ ਜਾਂ ਸੌਫਟ ਹਿੰਦੂਤਵਾ ਇਹ ਟਰਮਸ ਇਸਤੇਮਾਲ ਕੀਤੀਆਂ ਜਾਂਦੀਆਂ। ਸੋ ਕੁੱਲ ਮਿਲਾ ਕੇ ਅਸੀਂ ਜਦੋਂ ਇਹ 26 ਵਰੇ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ ਈਵਨ ਇਸ ਤੋਂ ਵੀ ਪਹਿਲਾਂ ਜਦੋਂ ਭਾਰਤ ਦੀ ਵੰਡ ਹੁੰਦੀ ਹੈ ਔਰ ਉਸ ਵੰਡ ਦਾ ਆਧਾਰ ਵੀ ਉਹੀ ਸੋਚ ਸੀ ਜਿਹੜੀ ਸੋਚ ਨੇ ਜੂਨ 84 ਚ ਸ਼੍ਰੀ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਕਰਵਾਇਆ, ਜਿਸ ਸੋਚ ਨੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਵਾਈ, ਜਿਸ ਸੋਚ ਨੇ ਅਲਟੀਮੇਟਲੀ ਕੁਝ ਵਰਿਆਂ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਉੜੀਸਾ ਦੇ ਕੰਧਮਾਲ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਈਸਾਈਆਂ ਦਾ ਕਤਲੇਆਮ ਕੀਤਾ। ਔਰ ਇਸ ਸਾਰੇ ਦੇ ਵਿੱਚ ਫਿਰ ਕਿਉਂ ਜਿਹੀਆਂ ਘਟਨਾਵਾਂ ਜਿਹੜੀਆਂ ਅੱਜ ਵੀ ਦਲਿਤ ਵਰਗ ਦੇ ਨਾਲ ਲਗਾਤਾਰਤਾ ਨਾਲ ਹੋ ਰਹੀਆਂ ਨੇ, ਉਹ ਭਾਵੇਂ ਗੁਜਰਾਤ ਵਿਚਲਾ ਊਨਾ ਦੇ ਵਿੱਚ ਵਾਪਰੀ ਘਟਨਾ ਹੋਏ ਜਾਂ ਹੈਦਰਾਬਾਦ ਯੂਨੀਵਰਸਿਟੀ ਦੇ ਸਟੂਡੈਂਟ ਵਾਮੂਲਾ ਦਾ ਜਿਹੜਾ ਮਰਡਰ ਜਾਂ ਉਸ ਦਾ ਸੁਸਾਈਡ ਹੋਏ, ਜਾਂ ਕਨਈਆ ਕੁਮਾਰ ਦਿੱਲੀ ਦੇ ਵਿੱਚ ਜਿਵੇਂ JNU ਦੇ ਵਿੱਚ ਜਿਹੜੇ ਵਿਦਿਆਰਥੀ ਈਵਨ ਕਸ਼ਮੀਰੀਆਂ ਜਾਂ ਦਲਿਤ ਵਰਗ ਦੇ ਜਿਹੜੇ ਕਿ ਬੜੇ ਵੋਕਲ ਸੀ ਕੁਛ ਨਾ ਕੁਛ ਕਰਨ ਦੇ ਲਈ, ਉਹਨਾਂ ਨੂੰ ਕਿਵੇਂ ਚੁੱਪ ਕਰਵਾ ਦਿੱਤਾ ਗਿਆ, ਕਿਵੇਂ ਝੂਠੇ ਕੇਸ NSA ਔਰ ਦੂਸਰਿਆਂ ਦੇ ਪਾਏ ਗਏ ਨੇ, ਔਰ ਕਿਵੇਂ JNU ਜਿਹੜੀ ਕਿ ਇੱਕ ਸਟੇਜ ਤੇ ਵਰਲਡ ਕਲਾਸ ਲਿਬਰਲ ਥਾਟ ਵਾਲੀ ਯੂਨੀਵਰਸਿਟੀ ਸੀ, ਉਸ ਨੂੰ ਅੱਜ BJP ਔਰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਔਰ ਉਹਨਾਂ ਦੇ ਜਿਹੜੇ ਥਾਪੇ ਹੋਏ ਵਾਈਸ ਚਾਂਸਲਰ ਔਰ ਦੂਸਰੇ ਨੇ, ਔਰ ਹੌਲੀ ਹੌਲੀ ਉਹ ਸਾਰੇ ਪ੍ਰੋਗਰਾਮ ਜਿਹੜੇ ਕਿ ਦਲਿਤ ਜਾਂ ਘੱਟ ਗਿਣਤੀਆਂ ਜਾਂ ਲਿਬਰਲ ਸਕਾਲਰਸ ਦੇ ਉੱਤੇ ਰਿਸਰਚ ਦੇ ਸਨ, ਉਹ ਫੰਡਿੰਗ ਸਾਰੀ ਕੱਟ ਕਰਕੇ ਜਿਹੜਾ ਉਹ ਬਿਲਕੁਲ ਤੇ ਬਿਲਕੁਲ ਉਸ ਨੂੰ ਇੱਕ ਹਿੰਦੂਤਵੀ ਰੰਗ ਦੇ ਵਿੱਚ ਰੰਗਣ ਦਾ ਜਿਹੜਾ ਯਤਨ ਹੈ ਉਹ ਲਗਾਤਾਰਤਾ ਦੇ ਨਾਲ ਜਾਰੀ ਹੈ। ਸੋ ਜ਼ਾਹਰ ਹੈ ਕਿ ਜੇ ਅਸੀਂ ਕੁੱਲ ਮਿਲਾ ਕੇ ਸਾਊਥ ਏਸ਼ੀਆ ਦੇ ਸੀਨ ਨੂੰ ਦੇਖੀਏ, ਅੰਗਰੇਜ਼ਾਂ ਦੇ ਭਾਰਤ ਦੇ ਵਿੱਚ ਆਉਣ ਤੋਂ ਪਹਿਲਾਂ ਜ਼ਾਹਰ ਹੈ ਕਿ ਅੰਗਰੇਜ਼ਾਂ ਨੇ ਲਗਭਗ 200 ਸਾਲ ਜਿਹੜਾ ਉਹ ਸਾਰੇ ਖਿੱਤੇ ਤੇ ਰਾਜ ਕੀਤਾ। ਪੰਜਾਬ ਇੱਕ ਇੱਕੋ ਇੱਕ ਐਸਾ ਖਿੱਤਾ ਸੀ ਜਿਹੜਾ ਸਭ ਤੋਂ ਬਾਅਦ ਚ ਅੰਗਰੇਜ਼ੀ ਰਾਜ ਦਾ ਹਿੱਸਾ ਬਣਿਆ। ਔਰ ਜਦੋਂ ਅਸੀਂ ਪੰਜਾਬ ਕਹਿੰਦੇ ਆ, ਇਹ ਸਿੱਖ ਰਾਜ ਦੀਆਂ ਹੱਦਾਂ ਦੀ ਗੱਲ ਹੈ, ਜਿਹੜਾ 1.5 ਲੱਖ ਮੁਰੱਬਾ ਮੀਲ ਜਿਹੜੀ ਜ਼ਮੀਨ ਸਰਕਾਰੇ ਖਾਲਸਾ ਜੀਓ ਦੇ ਕੰਟਰੋਲ ਚ ਸੀ, ਉਹਨਾਂ ਦੇ ਵਿੱਚ ਅੱਜ ਦਾ ਜਿਹੜਾ ਪੰਜਾਬ ਦਾ ਵੱਡਾ ਖਿੱਤਾ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ, ਅੱਜ ਦਾ ਪਾਕਿਸਤਾਨ ਦਾ ਪੰਜਾਬ ਔਰ ਖੈਬਰ ਪਖਤੂਨਖਵਾ ਸੂਬਾ, ਇਹ ਵੀ ਸਿੱਖ ਰਾਜ ਦਾ ਹਿੱਸਾ ਸੀ ਔਰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਔਰ ਸਬ ਕੈਪੀਟਲ ਪਿਸ਼ਾਵਰ ਸੀ। ਔਰ ਅੱਜ ਦਾ ਸਾਰਾ ਜੰਮੂ ਔਰ ਐਂਡ ਕਸ਼ਮੀਰ ਜਿਹੜਾ ਭਾਰਤੀ ਕਬਜ਼ੇ ਵਾਲਾ ਵੀ, ਔਰ ਈਵਨ ਲੱਦਾਖ ਤਿੱਬਤ ਤੱਕ। ਸੋ ਇਧਰ ਵੀ ਸਿੰਧ ਚ ਸ਼ਿਕਾਰਪੁਰ ਤੱਕ ਕੁਛ ਜਿਹੜਾ ਡਾਇਰੈਕਟ ਕੰਟਰੋਲ ਸੀ, ਕੁਛ ਜਿਹੜਾ ਉਹ ਟ੍ਰਿਬਿਊਟਰੀ ਸਟੇਟ ਸੀ ਜਿਹੜੇ ਕਿ ਆਪਣੇ ਨਜ਼ਰਾਨੇ ਪੇਟ ਕਰਦੀਆਂ ਸੀ। ਸੋ ਜ਼ਾਹਰ ਹੈ ਕਿ ਲਗਭਗ 200 ਸਾਲ ਪਲਾਸੀ ਦੀ ਲੜਾਈ 1757 ਚ ਹੁੰਦੀ ਹੈ। ਉਸ ਤੋਂ ਬਾਅਦ ਅੰਗਰੇਜ਼ ਕਾਬਜ਼ ਹੁੰਦੇ ਨੇ ਔਰ ਉਸ ਵੇਲੇ ਜਿਹੜਾ ਬੰਗਾਲ ਸੂਬਾ ਸੀ, ਉਸ ਬੰਗਾਲ ਦੇ ਵਿੱਚ ਅਜੋਕਾ ਉੜੀਸਾ ਵੀ ਔਰ ਬਿਹਾਰ ਵੀ, ਇਹ ਵੀ ਬੰਗਾਲ ਦਾ ਹਿੱਸਾ ਸੀ। ਸੋ ਬਹੁਤ ਵੱਡੀ ਟੈਰੀਟਰੀ ਸੀ। ਉਹਦੇ ਨਾਲ ਜਿਹੜੇ ਅੰਗਰੇਜ਼ ਈਸਟ ਇੰਡੀਆ ਕੰਪਨੀ ਦੇ ਰੂਪ 'ਚ ਜਹਾਂਗੀਰ ਦੇ ਜ਼ਮਾਨੇ 'ਚ
ਵਪਾਰਕ ਰਾਈਟਸ ਲੈ ਕੇ ਬੰਦਰਗਾਹਾਂ ਤੇ ਆ ਕੇ ਬੈਠੇ, ਉਹਨਾਂ ਨੇ ਸਾਰੇ ਸਾਊਥ ਏਸ਼ੀਆ ਦੇ ਉੱਤੇ, ਬਰੇ ਸਗੀਰ ਦੇ ਉੱਤੇ ਜਿਹੜਾ ਉਹਨਾਂ ਨੇ ਆਪਣਾ ਅਧਿਕਾਰ ਜਮਾਇਆ ਜੀ। ਹੁਣ ਜ਼ਾਹਰ ਹੈ ਕਿ ਵੱਡਾ ਵਕਤ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ 11ਵੀਂ ਸਦੀ ਤੋਂ, ਜਦੋਂ ਕਿ ਮੁਹੰਮਦ ਗੌਰੀ ਜਿਹੜਾ ਉਹ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਕਾਬਜ਼ ਹੁੰਦਾ ਹੈ, ਉਸ ਤੋਂ ਪਹਿਲਾਂ ਜਿਹੜਾ ਮਹਿਮੂਦ ਗਜ਼ਨਵੀ ਜਿਹੜਾ ਉਹ ਤਾਂ ਹਮਲਾਵਰ ਸੀ, ਆਇਆ ਚਲਾ ਗਿਆ ਗਜ਼ਨੀ ਤੋਂ ਅਫਗਾਨਿਸਤਾਨ ਚ ਜਿਹੜਾ ਜੀ, ਔਰ ਉਸ ਤੋਂ ਵੀ ਪਹਿਲਾਂ ਮੁਹੰਮਦ ਬਿਨ ਕਾਸਿਮ ਜਿਹੜਾ ਕਿ ਲਗਭਗ 16-17 ਸਾਲ ਦੀ ਉਮਰ ਚ ਮੁਲਤਾਨ ਔਰ ਸਿੰਧ ਫਤਿਹ ਕਰਦਾ ਔਰ ਉੱਥੇ ਹੀ ਉਹ ਰੁਕ ਜਾਂਦਾ ਹੈ ਜੀ। ਸੋ ਕੁੱਲ ਮਿਲਾ ਕੇ ਜਿਹੜੀ ਇਸਲਾਮ ਦੀ ਇੰਟਰੋਡਕਸ਼ਨ ਹੈ ਉਸ ਖਿੱਤੇ ਦੇ ਵਿੱਚ ਲਗਭਗ ਹਜ਼ਰਤ ਸਾਹਿਬ ਦੇ ਆਰਾਮ ਫਰਮਾਨ ਤੋਂ ਬਾਅਦ 60 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਿਮ ਆ ਜਾਂਦਾ ਜੀ। ਸੋ ਜਦੋਂ ਅਸੀਂ ਬਹੁਤ ਵਾਰੀ ਅੱਜ ਜਦੋਂ ਬਾਹਰਲੇ ਕਰਕੇ RSS ਵਾਲੇ ਮੁਸਲਮਾਨਾਂ ਨੂੰ ਜਾਂ ਈਸਾਈਆਂ ਨੂੰ ਬਾਹਰਲੇ ਕਹਿ ਕੇ ਜਾਂ ਨਾਨ ਲੋਕਲ ਰਿਲੀਜਨਸ ਕਹਿ ਕੇ ਥਰੋ ਆਊਟ ਕਰਦੇ ਨੇ, ਤੇ ਫਿਰ ਇਹ ਵੀ ਦੇਖਣਾ ਪਏਗਾ ਕਿ ਇਹ ਜਿਹੜੇ ਆਪਣੇ ਆਪ ਨੂੰ ਐਰੀਅਨਸ ਦੀ ਔਲਾਦ ਕਹਾਣ ਵਾਲੇ ਨੇ ਜੀ, ਇਹ ਵੀ ਤਾਂ ਕਿਤੇ ਨਾ ਕਿਤੇ ਜਿਹੜੇ ਨੇ ਉਸ ਧਰਤੀ ਦੇ ਮੂਲ ਨਿਵਾਸੀ ਨਹੀਂ ਨੇ। ਔਰ ਜੇ ਇਸ ਥਿਉਰੀ ਨੂੰ ਜਿਹੜੀ ਕਿ ਵਾਈਡਲੀ ਐਕਸੈਪਟਡ ਹੈ ਕਿ ਜਿਹੜੇ ਮੂਲ ਨਿਵਾਸੀ ਜਾਂ ਉੱਥੋਂ ਦੇ ਇਨਹੈਬੀਟੈਂਟਸ ਸਨ, ਉਹ ਦਲਿਤ ਜਿਨ੍ਹਾਂ ਨੂੰ ਬਣਾ ਦਿੱਤਾ ਗਿਆ ਜਾਂ ਜਿਨ੍ਹਾਂ ਨੂੰ ਡਰਾਵਿਡ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਵੱਡੀਆਂ ਇਹ ਤਮਿਲਨਾਡੂ, ਆਂਧਰਾ, ਕੇਰਲਾ, ਕਰਨਾਟਕਾ ਔਰ ਤੇਲੰਗਾਨਾ ਇਸ ਰਹਿਣ ਵਾਲੇ ਲੋਕ ਜਿਹੜੇ ਸਾਡੇ ਇਸ ਗੰਗਾ ਜਮਨਾ ਤਹਿਜ਼ੀਬ ਤੋਂ ਵੀ ਅੱਗੇ ਜਿਹੜੀ ਹੈ 5 ਦਰਿਆਵਾਂ ਦੀ ਇਸ ਧਰਤੀ ਤੇ ਇੰਡਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਸਿੰਧੂ ਘਾਟੀ ਦੀ ਸਭਿਅਤਾ ਕਹਿੰਦੇ ਨੇ, ਮੋਹਨਜੋਦਾੜੋ, ਹੜੱਪਾ ਜਿਹੜਾ ਉਸ ਦਾ ਆਧਾਰ ਸੀ ਜੀ। ਸੋ ਜ਼ਾਹਰ ਹੈ ਕਿ ਕਿਤੇ ਵੀ ਕੋਈ ਕਿਸੇ ਨੂੰ ਬਾਹਰਲਾ ਕਹਿਣ ਦੇ, ਹੁਣ ਜੇ ਅਮਰੀਕਾ ਚ ਕੱਲ ਕਿਸੇ ਨੂੰ ਕੋਈ ਕਹਿੰਦਾ ਹੈ ਕਿ ਜੀ ਤੁਸੀਂ ਇਥੋਂ ਗੋ ਟੂ ਯੋਰ ਹੋਮ, ਸੋ ਜ਼ਾਹਰ ਹੈ ਕਿ ਅਮਰੀਕਾ ਚ ਸਿਰਫ ਤੇ ਸਿਰਫ ਜਿਹੜੇ ਇਥੋਂ ਦੇ ਨੇਟਿਵ ਅਮਰੀਕਨਸ ਨੇ, ਜਿਨ੍ਹਾਂ ਨੂੰ ਕੋਲੰਬਸ ਨੇ ਰੈਡ ਇੰਡੀਅਨ ਕਿਹਾ ਸੀ, ਉਹ ਤਾਂ ਦਾਅਵਾ ਕਰ ਸਕਦੇ ਨੇ ਕਿ ਉਹਨਾਂ ਦਾ ਮੁਲਕ ਹੈ। ਅਦਰਵਾਈਜ਼ ਸਾਰੇ ਹੀ ਕਦੇ ਨਾ ਕਦੇ ਆਏ, ਉਹਨਾਂ ਦਾ ਆਪਣਾ ਆਪਣਾ ਮਜ਼ਹਬ ਸੀ, ਆਪਣਾ ਆਪਣਾ ਧਰਮ ਸੀ ਔਰ ਇੱਕ ਮੈਲਟਿੰਗ ਪੌਟ ਬਣਿਆ। ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਉਹ ਖਿੱਤਾ ਵੀ ਜਿਹੜਾ ਹੈ ਲਗਭਗ ਕਈ ਹਜ਼ਾਰ ਸਾਲ ਤੋਂ, 4-5 ਹਜ਼ਾਰ ਸਾਲ ਤੋਂ ਜਿਹੜਾ ਉਸ ਦੇ ਵਿੱਚ ਹਮਲਾਵਰ ਵੀ ਆਏ, ਕੁਝ ਯਾਤਰੀ ਵੀ ਆਏ, ਕੁਝ ਦੂਸਰੇ ਲੋਕ ਵੀ ਆਏ, ਕੁਝ ਸੈਟਲ ਹੋ ਗਏ। ਸੋ ਜਿਹੜੇ ਆਉਂਦੇ ਸੀ ਹਮਲਾਵਰ ਜਾਂ ਦੂਜੇ, ਉਹ ਆਪਣੀਆਂ ਘਰਾਣੀਆਂ ਦਾ ਨਾਲ ਨਹੀਂ ਸੀ ਲੈ ਕੇ ਆਉਂਦੇ। ਸੋ ਜ਼ਾਹਰ ਹੈ ਕਿ ਉਹ ਲੋਕਲੀ ਜਿਹੜੇ ਨੇ ਉਹ ਸੈਟਲ ਹੁੰਦੇ ਸੀ, ਵਿਆਹ ਵੀ ਕਰਵਾਉਂਦੇ ਸੀ। ਸੋ ਕੋਈ ਕਿਸੇ ਨੂੰ ਉਸ ਖਿੱਤੇ ਦੇ ਵਿੱਚ ਰੇਸ ਬੇਸਡ ਇਹ ਨਹੀਂ ਕਹਿ ਸਕਦਾ ਕਿ ਜੀ ਮੇਰੀ ਨਸਲ ਇਹ ਹੈ ਤੇ ਤੇਰੀ ਇਹ ਹੈ। ਉਹ ਸਾਰੀ ਇੰਟਰਮਿੰਗਲਿੰਗ ਹੈ ਔਰ ਇਹ ਜਿਹੜੀਆਂ ਜੈਨੇਟਿਕ ਸਟੱਡੀਜ਼ ਵੀ ਇਸ ਮੁੱਦੇ ਦੇ ਉੱਤੇ ਜਿਹੜੀਆਂ ਨੇ ਆਈਆਂ ਨੇ, ਉਹ ਇਸ ਪਾਸੇ ਵੱਲ ਇਸ਼ਾਰਾ ਕਰਦੀਆਂ। ਸੋ ਜ਼ਾਹਰ ਹੈ ਕਿ ਇਸਲਾਮ ਦਾ ਉਸ ਖਿੱਤੇ ਦੇ ਵਿੱਚ ਆਉਣਾ, ਔਰ ਇਸ ਗੱਲ ਦਾ ਵੀ ਧਿਆਨ ਰਹੇ, ਹੁਣ ਕਈ ਵਾਰ ਸਾਡੇ ਸਿੱਖਾਂ 'ਚ ਵੀ ਇੱਕ ਭੁਲੇਖਾ ਹੁੰਦਾ ਹੈ ਜਦੋਂ ਚੀਮੇ ਜਾਂ ਬਾਜਵੇ ਜਾਂ ਚੱਠੇ ਜਾਂ ਇਹ ਦੇਖਦੇ ਨੇ ਜਿਹੜੇ ਸਾਡੇ ਪਾਕਿਸਤਾਨੀ ਲਹਿੰਦੇ ਪੰਜਾਬ ਦੇ ਭਰਾਵਾਂ 'ਚ ਨੇ, ਤਾਂ ਸਮਝਦੇ ਨੇ ਵੀ ਸ਼ਾਇਦ ਇਹ ਸਿੱਖਾਂ ਤੋਂ ਮੁਸਲਮਾਨ ਹੋਏ। ਇਵੇਂ ਨਹੀਂ ਹੈ। ਸਿੱਖੀ 1469 ਚ 15ਵੀਂ ਸਦੀ 'ਚ ਆਉਂਦੀ ਹੈ ਔਰ ਉਸ ਤੋਂ ਵੀ ਜਿਹੜਾ 600-700 ਸਾਲ ਪਹਿਲਾਂ ਇਸਲਾਮ ਜਿਹੜਾ ਕਿ ਇੱਕ ਰਿਲੀਜਨ ਆਫ ਪੀਸ, ਇਕੁਆਲਿਟੀ ਸੀ, ਜਿਹੜਾ ਕਿ ਸੂਫੀ ਫਕੀਰਾਂ ਦੀ ਬਦੌਲਤ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਫੈਲਿਆ, ਕਿਉਂਕਿ ਉਸ ਖਿੱਤੇ ਦੇ ਉੱਤੇ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਸੀ ਉਹਨੇ ਜ਼ਾਤ-ਪਾਤ ਦੀ ਨਫ਼ਰਤ ਦੇ ਨਾਲ ਲੋਕਾਂ ਨੂੰ ਤੋੜਿਆ ਹੋਇਆ ਸੀ। ਔਰ ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਬੁੱਧ ਧਰਮ ਜਿਹਨੇ ਕਿ ਬੜੀ ਤੇਜ਼ੀ ਦੇ ਨਾਲ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਹੈ, 1000 ਸਾਲ ਦੇ ਲਗਭਗ ਬੁੱਧ ਧਰਮ ਦਾ ਜਿਹੜਾ ਉਹ ਬੋਲਬਾਲਾ ਰਿਹਾ। ਲੇਕਿਨ 7ਵੀਂ 8ਵੀਂ ਸਦੀ ਦੇ ਵਿੱਚ ਫਿਰ ਸ਼ੰਕਰਾ, ਜਿਹਨੂੰ ਇਹਨਾਂ ਨੇ ਸ਼ੰਕਰਾਚਾਰੀਆ, ਆਚਾਰੀਆ ਹੁੰਦਾ ਟੀਚਰ, ਗ੍ਰੇਟ ਟੀਚਰ, ਉਹਨੂੰ ਕਹਿ ਕੇ ਉਹਨਾਂ ਨੇ ਫਿਰ ਲੱਖਾਂ ਬੋਧੀ ਮਾਰੇ ਜਿਉਂਦੇ ਸਾੜੇ, ਜੋ ਹਾਲ ਸਿੱਖਾਂ ਦਾ ਜੂਨ 84 ਚ ਕੀਤਾ ਜਾਂ ਮੁਸਲਮਾਨਾਂ ਦਾ ਬਾਬਰੀ ਮਸਜਿਦ ਢਾਣ ਤੋਂ ਬਾਅਦ ਬੰਬਈ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ। ਬਿਲਕੁਲ ਇਹ ਤਰੀਕੇ ਬ੍ਰਾਹਮਣਵਾਦੀਆਂ ਦੇ ਜਿਹੜੇ ਨੇ ਉਹ ਬੜੇ ਮੁੱਢ ਕਦੀਮ ਤੋਂ ਨੇ ਔਰ ਬੁੱਧ ਧਰਮ ਦਾ ਖਾਤਮਾ ਜਿਹੜਾ ਕਰਕੇ ਬ੍ਰਾਹਮਣਵਾਦ ਦਾ ਵਾਪਸ ਜਿਹੜਾ ਝੰਡਾ ਉਹ ਇਹਨੇ ਸ਼ੰਕਰਾ ਨੇ ਲਿਆਂਦਾ। ਔਰ ਇਹੀ ਸ਼ੰਕਰਾ ਦਾ ਹੀ ਫਾਰਮੂਲਾ ਸੀ ਕਿ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਤਾਂ ਫਿਰ ਸ਼ਸਤਰ ਸੇ ਮਾਰੋ। ਸੋ ਜ਼ਾਹਰ ਹੈ ਕਿ ਪਹਿਲਾਂ ਸੀ ਜੀ ਐਨਗੇਜ ਕਰੋ ਡਿਬੇਟ ਦੇ ਵਿੱਚ, ਡਿਸਕਸ਼ਨ 'ਚ, ਉਹਨੂੰ ਵੀ ਫਿਰ ਉਹ ਜਿਹੜਾ ਉਸ ਨੂੰ ਮੈਨੀਪੂਲੇਟ ਕਰ ਲੈਂਦੇ ਸੀ ਔਰ ਐਲਾਨ ਕਰ ਦਿੰਦੇ ਸੀ। ਅੰਦਰ ਕੁਝ ਹੋਰ ਹੀ ਹੁੰਦੀ ਸੀ, ਬਾਹਰ ਉਹਨਾਂ ਦੇ ਖੜੇ ਕੀਤੇ ਪੰਡਤ ਉੱਚੀ ਉੱਚੀ ਢੋਲ ਵਜਾ ਦਿੰਦੇ ਸੀ ਜੀ
ਹਮਾਰੇ ਪੰਡਤ ਜੀ जीत ਗਏ ਜੀ ਔਰ ਲੋਕ ਜਿਹੜੇ ਨੇ ਇਵੇਂ ਜੋ ਅੱਜ ਕਰਦੇ ਨੇ, ਜਿਵੇਂ ਹਾਰ ਕਿਤੇ ਹੋਈ ਹੁੰਦੀ ਆ ਉਹਨੂੰ ਜਿੱਤ ਬਣਾਇਆ ਹੁੰਦਾ, ਤੇ ਕਿਸੇ ਦੀ ਜਿੱਤ ਨੂੰ ਹਾਰ 'ਚ ਬਣਾਉਣ ਲਈ ਬਦਲਣ ਲਈ ਕਿਵੇਂ ਇਹਨਾਂ ਦੀ ਮੀਡੀਆ ਜਿਹੜੀ ਹੈ ਉਹ ਪੂਰੀ ਰਿਊਮਰ ਮਿਲ ਔਰ ਮੀਡੀਆ ਦੀ ਲਾਈ ਚਰਨਿੰਗ ਮਿਲ ਜਿਹੜੀ ਹੈ ਇਹਨਾਂ ਦੀ ਕਿਵੇਂ ਐਕਟਿਵ ਹੁੰਦੀ। ਸੋ ਕੁੱਲ ਮਿਲਾ ਕੇ ਮੈਂ ਇਹ ਪਿਛੋਕੜ ਇਸ ਲਈ ਦੇ ਰਿਹਾ ਕਿ ਜੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੇ ਢਾਉਣ ਦੇ ਪਿੱਛੇ ਇਸ ਸਾਰੇ ਨੂੰ ਸਮਝਣਾ, ਫਿਰ ਸਮਝਣਾ ਪਏਗਾ ਕਿ ਇਹ ਹਿੰਦੂ ਸਾਈਕੀ ਜਿਹਨੂੰ ਅੱਜ ਕਹਿੰਦੇ ਨੇ, ਜਾਂ ਅਸੀਂ ਮਾਨਸਿਕਤਾ ਕਹਿੰਦੇ ਆ, ਜਾਂ ਜ਼ਹਿਨੀਅਤ ਜਿਹੜਾ ਹੈ ਉਹ ਕੀ ਹੈ। ਔਰ ਇਹਦੇ ਬਾਵਜੂਦ ਕਿ ਹੁਣ ਜਿਹੜੀ ਵੱਡੀ ਗਿਣਤੀ 'ਚ ਇਸਲਾਮ ਦੇ ਵਿੱਚ ਲੋਕ ਆਏ, ਇਸਲਾਮ ਦੀ ਉੱਥੇ ਇੰਟਰੋਡਕਸ਼ਨ ਤੋਂ ਬਾਅਦ, ਇਹ ਵੀ ਇੱਕ ਬਹੁਤਿਆਂ ਨੂੰ ਭੁਲੇਖਾ ਹੈ ਕਿ ਜੀ ਜਿਵੇਂ ਸ਼ਾਇਦ ਔਰੰਗਜ਼ੇਬ ਨੇ ਪਤਾ ਨਹੀਂ ਕਿੰਨੇ ਮੁਸਲਮਾਨ, ਔਰੰਗਜ਼ੇਬ ਨੇ ਜ਼ੁਲਮ ਕੀਤੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਮਜ਼ਹਬੀ ਕੱਟੜਪਣੇ ਦਾ ਉਹ ਪ੍ਰਤੀਕ ਸੀ। ਔਰ ਲੇਕਿਨ ਕਿਉਂਕਿ ਜਿਹੜੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਉਹ ਜ਼ਾਤ ਪਾਤ ਯਕੀਨ ਰੱਖਦੀ ਸੀ, ਊਚ ਨੀਚ ਯਕੀਨ ਰੱਖਦੀ ਸੀ, ਔਰ ਵੱਡਾ ਤਬਕਾ ਸਮਾਜ ਦਾ ਜਿਸ ਨੂੰ ਸ਼ੂਦਰ ਬਣਾ ਕੇ ਬਦਤਰ ਜਾਨਵਰਾਂ ਤੋਂ ਵੀ ਉਹਨਾਂ ਨੂੰ ਡੀਲ ਕੀਤਾ ਜਾਂਦਾ ਸੀ ਉਹਨਾਂ ਦੇ ਨਾਲ। ਸੋ ਇਸਲਾਮ ਉਹਨਾਂ ਦੇ ਲਈ ਇੱਕ ਠੰਡੀ ਹਵਾ ਦੇ ਬੁੱਲੇ ਵਾਂਗ ਸੀ, ਕਿਉਂਕਿ ਜਿੱਥੇ ਇੱਕ ਬਰਾਬਰੀ ਦੀ ਗੱਲ ਸੀ। ਔਰ ਜਦੋਂ ਅਸੀਂ ਅਲਾਮਾ ਇਕਬਾਲ ਦਾ ਇਹ ਸ਼ੇਅਰ ਪੜ੍ਹਦੇ ਹਾਂ कि एक ही सफ में खड़े हो गए सब महमूदो एआज, फिर ना कोई बंदा रहा ना बंदा निवाज, कि बराबरी, इक्वालिटी, जमात दा कॉन्सैप्ट, और ये अड अड देवी देवतियां दी बुत परस्ती चो कढ़ के एक रब दा कॉन्सैप्ट। सो ज़ाहिर है कि इंसान नूं की चाहिदा हुंदा है, सब तो पहला डिगनिटी लभदा है, बराबरी लभदा है। और इस सारे दा एक कारण सी कि वड्डी गिणती च ਜਿਹੜੇ ਬ੍ਰਾਹਮਣਵਾਦੀ ਸਮਾਜ ਨੇ ਜਿਨ੍ਹਾਂ ਨੂੰ ਸ਼ੂਦਰ ਐਲਾਨਿਆ ਹੋਇਆ ਸੀ, ਸ਼ੂਦਰ ਗਰਦਾਨਿਆ ਹੋਇਆ ਸੀ, ਉਹ ਜਿਹੜੇ ਨੇ ਇਸਲਾਮ ਵੱਲ ਆਏ। ਔਰ ਵਕਤ ਪਾ ਕੇ ਜ਼ਾਹਰ ਹੈ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਬਰੇ ਸਗੀਰ ਦੇ ਇਸਲਾਮ 'ਚ ਕੁਝ ਚੀਜ਼ਾਂ ਉਹ ਵੀ ਆਈਆਂ ਜਿਹੜੇ ਲੋਕਾਂ ਦੀਆਂ ਪਹਿਲੀਆਂ ਪ੍ਰੈਕਟਿਸਿਸ ਹੁੰਦੀਆਂ ਜਦੋਂ ਨਵੇਂ ਮਜ਼ਹਬ 'ਚ ਆਉਂਦੇ ਨੇ, ਉਹ ਵੀ ਨਾਲ ਲੈ ਆਉਂਦੇ ਨੇ। ਉਹਦੇ 'ਚ ਕਬਰਾਂ ਦੀ ਪੂਜਾ ਵੀ ਹੈ, ਕੋਈ ਹੋਰ ਹਿੰਦੂਆਂ ਦੇ ਕੰਮ ਜਿਹੜੇ ਨੇ ਉਹ ਤੌਰ ਤਰੀਕੇ ਵੀ ਨੇ। ਜਿਵੇਂ ਇਹਦੇ ਬਾਵਜੂਦ ਕਿ ਸਿੱਖ ਧਰਮ 550 ਸਾਲ ਪੁਰਾਣੇ ਔਰ ਗੁਰੂ ਸਾਹਿਬ ਨੇ ਇਹ ਸਾਰੇ ਬ੍ਰਾਹਮਣਵਾਦੀ ਜਿਹੜੇ ਕਰਮਕਾਂਡ ਨੇ, ਰਿਚੁਅਲਸ ਨੇ, ਉਹਨਾਂ ਤੋਂ ਸਾਡਾ ਛੁਟਕਾਰਾ ਕਰਵਾਇਆ। ਲੇਕਿਨ ਅੱਜ ਜੇ ਅਸੀਂ ਦੇਖੀਏ ਤੇ ਸਾਡੇ 'ਚ ਵੀ ਕੁਛ ਉਹੀ ਮੰਗਲ ਸ਼ਨੀਚਰ, ਜੋਤਸ਼ੀ, ਜੰਤਰ ਮੰਤਰ, ਤੰਤਰ, ਨਹੀਂ ਉਧਰ ਨਜੂਮੀ ਕਹਿ ਦਿੰਦੇ ਨੇ, ਇੱਧਰ ਜੋਤਸ਼ੀ ਕਹਿ ਦਿੰਦੇ ਨੇ, ਕੋਈ ਕਾਲਾ ਇਲਮ ਆ ਗਿਆ, ਇਹ ਕੀ ਹੈ ਸਾਰਾ? ਇਹ ਉਹੀ ਨੇ ਚੀਜ਼ਾਂ ਜਿਹੜੀਆਂ ਕਿ ਬ੍ਰਾਹਮਣਵਾਦ ਦਾ ਜਿਹੜਾ ਹੈ ਉਹ ਇੱਕ ਕਰਸ ਸੀ, ਲੇਕਿਨ ਉਹ ਇਹਨਾਂ ਮਜ਼ਹਬਾਂ ਦੇ ਵਿੱਚ ਵੀ ਆ ਗਏ ਹੈ। ਲੇਕਿਨ ਇਸ ਸਭ ਦੇ ਵਿੱਚ ਇਸਲਾਮ ਨੇ ਕਦੇ ਵੀ ਜਦੋਂ ਤੋਂ ਇੰਟਰੋਡਿਊਸ ਹੋਇਆ ਹਿੰਦੂ ਥਾਟ ਦੀ ਜਾਂ ਬ੍ਰਾਹਮਣਵਾਦ ਦੀ, ਉਹ ਗੁਲਾਮੀ 'ਚ ਨਹੀਂ ਆਏ। ਈਦਰ ਉਸ ਪੀਰੀਅਡ ਦੇ ਵਿੱਚ ਭਾਵੇਂ ਦਿੱਲੀ ਤਖਤ ਬਦਲਦਾ ਰਿਹਾ, ਕੋਈ ਖਿਲਜੀ ਆ ਗਿਆ, ਕੋਈ ਗੁਲਾਮ ਵੰਸ਼ ਆ ਗਿਆ, ਕੋਈ ਤੁਰਕ ਆ ਗਏ, ਫਿਰ ਬਾਬਰ ਦੇ ਨਾਲ 15ਵੀਂ ਸਦੀ 'ਚ, ਔਰ ਇਸੇ ਤਰ੍ਹਾਂ ਜਿਹੜੇ ਬਾਕੀ ਥਾਵਾਂ ਦੇ ਉੱਤੇ ਪਹਿਲਾਂ ਪਠਾਨ ਜ਼ਿਆਦਾ ਸੀ, ਫਿਰ ਉਹ ਤੁਰਕਾਂ ਦੇ ਨਾਲ ਮੁਗਲ ਆ ਗਏ। ਲੇਕਿਨ ਇਸ ਗੱਲ ਦਾ ਕੋਈ ਪ੍ਰਭਾਵ ਨਹੀਂ ਸੀ ਵੱਡੇ ਪੈਮਾਨੇ ਦੇ ਉੱਤੇ ਕਿ ਕੋਈ ਜਿਹੜਾ ਮੁਸਲਮਾਨਾਂ ਨੇ ਕਿਸੇ ਦੀ ਅਧੀਨਗੀ ਕਬੂਲੀ ਹੋਵੇ। ਅੰਗਰੇਜ਼ ਜਦੋਂ ਆਏ, ਅੰਗਰੇਜ਼ਾਂ ਨੇ ਜ਼ਾਹਰ ਹੈ ਕਿ 1757 ਚ ਜਿਹੜਾ ਉਹ ਬੰਗਾਲ ਜਦੋਂ ਲਿਆ ਤੇ ਉਹਦੇ ਚ ਜਿਹੜਾ ਉਹ ਗਦਾਰੀ ਉਹ ਸਾਹਮਣੇ ਸੀ। ਸਰਾਜੂਦੌਲਾ ਬਹਾਦਰੀ ਦੇ ਨਾਲ ਲੜਿਆ, ਮੀਰ ਜ਼ਾਫਰ ਉਹਨਾਂ ਨੇ ਖਰੀਦਿਆ, ਜੋ ਨੇ ਫਿਰ ਪੰਜਾਬ ਦੇ ਵਿੱਚ ਡੋਗਰੇ ਖਰੀਦੇ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਜਿਨ੍ਹਾਂ ਨੇ ਗਦਾਰੀ ਕੀਤੀ। ਔਰ ਇਸ ਸਾਰੇ ਤੋਂ ਬਾਅਦ ਅੰਗਰੇਜ਼ੀ ਰਾਜ ਦੇ ਵਿੱਚ ਬ੍ਰਾਹਮਣਵਾਦ ਜਿਹੜਾ ਹੈ ਉਸ ਨੂੰ ਹੋਰ ਵੀ ਜਿਹੜੀ ਹੈ ਪੁਸ਼ਟ ਪਰਾਂਦਾ। ਹਾਲਾਂਕਿ ਉਸ ਜਿਹੜਾ ਮੁਸਲਮਾਨੀ ਰਾਜ ਦਾ ਦੌਰ ਸੀ, ਦਿੱਲੀ ਬ੍ਰਾਹਮਣ ਕਦੇ ਥੱਲੇ ਨਹੀਂ ਗਿਆ ਉਹਨਾਂ ਨੇ, ਔਰ ਉਹਨਾਂ ਨੂੰ ਵੀ ਰੂਲਰਸ ਨੂੰ ਸੂਟ ਕਰਦਾ ਸੀ ਜਿਹੜਾ ਸਮਾਜ ਦੇ ਵਿੱਚ ਵਿਦਨ ਇਹਨਾਂ ਦੀ ਡੋਮੀਨੈਂਸ ਸੀ, ਉਹ ਚੈਲੰਜ ਨਹੀਂ ਹੋਈ ਜੀ। ਔਰ ਨਤੀਜੇ ਦੇ ਤੌਰ ਤੇ ਉਹ ਬ੍ਰਾਹਮਣ ਆਪਣੇ ਲੋਕਾਂ ਦੇ ਉੱਤੇ ਬ੍ਰਾਹਮਣ ਬਣ ਕੇ ਹੀ ਰਿਹਾ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਵੀ ਠੀਕ ਹੈ ਐਜ਼ ਲੌਂਗ ਐਜ਼, ਔਰ ਇਹਨਾਂ ਦੀ ਚਲਾਕੀ ਇਹ ਸੀ ਵੀ ਇੱਥੇ ਵੀ ਵਿੱਚ ਬੜੇ ਹੋਏ ਸੀ ਸਮਾਜ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਉਹਨਾਂ ਵਾਲਾ ਜਿਹੜਾ ਪਹਿਰਾਵਾ ਵੀ ਪਹਿਨਦੇ ਨੇ ਤੁਰਕਾਂ ਦਾ, ਖੁਰਾਕ ਵੀ ਉਹਨਾਂ ਦੀ ਪਹਿਨਦੇ ਨੇ, ਅੰਤਰ ਪੂਜਾ ਪੜੇ ਕਤੇਬਾਂ ਸੰਜਮ ਤੁਰਕਾਂ ਭਾਈ, ਕਿ ਵੀ ਇਹਨਾਂ ਦੇ ਅੰਦਰ ਪੂਜਾ ਬੜੀ ਹੋਈ ਹੈ, ਬੁੱਤ ਪ੍ਰਸਤੀ ਹੈ, ਤੇ ਬਾਹਰ ਖੁਸ਼ ਕਰਨ ਦੇ ਲਈ ਕੁਰਾਨ ਦੀਆਂ ਆਇਤਾਂ ਵੀ ਸੁਣਾਉਂਦੇ ਨੇ। ਸੋ ਇਹ ਇਹਨਾਂ ਦੀ
ਹਿਪੋਕ੍ਰੇਸੀ ਦੰਬੀ ਪਾਠ ਚੱਲ ਰਿਹਾ ਸੀ ਬਰਾਬਰ। ਜੀ ਅੰਗਰੇਜ਼ਾਂ ਨੇ ਬ੍ਰਾਹਮਣਵਾਦ ਨੂੰ ਵੀ ਕਿਤੇ ਨਾ ਕਿਤੇ, ਜਿਵੇਂ ਉਹਨਾਂ ਦਾ ਸਾਰਾ ਐਜੂਕੇਸ਼ਨ ਸਿਸਟਮ ਸੀ, ਹਿੰਦੀ ਜ਼ਬਾਨ ਜਿਹੜੀ ਉਰਦੂ ਨੂੰ ਸਟੀਲ ਕਰਕੇ, ਇਹ ਇਨਫੈਕਟ ਹਿੰਦੀ ਜਿਹੜੀ ਹੈ ਉਰਦੂ ਦਾ ਦੇਵਨਾਗਰੀ 'ਚ ਲਿਖਣ ਦਾ ਨਾਂ ਹੀ ਸੀ, ਪਰ ਹੌਲੀ ਜਿਹੜੇ ਉਰਦੂ ਦੇ ਵਿੱਚ ਤੁਰਕੀ ਜਾਂ ਫਾਰਸੀ ਜਾਂ ਅਰਬੀ ਜਾਂ ਪੰਜਾਬੀ ਦੇ ਲਫ਼ਜ਼ ਸੀ ਉਹਨੂੰ ਪਾਸੇ ਕਰਕੇ ਗੰਗਾ ਜਮਨੀ ਤਹਿਜ਼ੀਬ ਵਾਲੇ ਵੀ 19 ਬਹੁਤਿਆਂ ਨੂੰ ਲੱਗਦਾ ਵੀ ਹਿੰਦੀ ਜ਼ਬਾਨ ਪਤਾ ਨਹੀਂ ਕਿੰਨੀ ਕੁ ਪੁਰਾਣੀ ਹੈ, ਇਹ ਵੀ ਇਹਨਾਂ ਨੇ ਜਿਹੜੀ ਹੈ ਇਥੋਂ ਇਹ ਸਾਰੇ ਚੋਂ, ਅਦਰਵਾਈਜ਼ ਦੇ ਰੂਪ ਕੋਈ ਅਵਧੀ ਸੀ, ਕੋਈ ਬਿੰਦਰਾਬਨੀ ਸੀ, ਕੋਈ ਹੋਰ ਸੀ, ਇਹ ਡਾਇਲੈਕਟ ਭੋਜਪੁਰੀ ਸੀ, ਇਹ ਡਾਇਲੈਕਟ ਸੀ, ਕੋਈ ਜ਼ਬਾਨ ਨਹੀਂ ਸੀ ਹਿੰਦੀ। ਸੋ ਉਹਨਾਂ ਨੇ ਇਹਨੂੰ ਰੈਕਗਨਾਈਜ਼ ਕਰਵਾਇਆ ਔਰ ਹੌਲੀ ਫਿਰ ਜਿਹੜਾ ਇਹ ਭਾਰਤ ਦੀ ਕਲਚਰਲ ਯੂਨਿਟੀ ਦੇ ਨਾਂ ਥੱਲੇ ਟੈਗੋਰ ਔਰ ਦੂਸਰਿਆਂ ਨੇ ਇਹਨੂੰ ਇੱਕ ਐਂਟੀਟੀ ਬਣਾਉਣ ਦੀ ਕੋਸ਼ਿਸ਼ ਕੀਤਾ। ਔਰ ਇਸ ਸਾਰੇ ਚੋਂ ਅਸੀਂ ਦੇਖਦੇ ਹਾਂ ਕਿ ਇਵੈਂਚੁਅਲੀ ਜਿਹੜਾ ਧਰਮ ਕਦੇ ਵੀ ਇੱਕ ਹਿੰਦੂ ਧਰਮ ਦੇ ਤੌਰ ਤੇ ਜਿਹਦੀ ਪਛਾਣ ਜਾਂ ਆਇਡੈਂਟੀਟੀ ਨਹੀਂ ਸੀ, ਗਾਂਧੀ ਨੇ ਬਹੁਤ ਵੱਡੀ ਸਰਵਿਸ ਕੀਤੀ। ਗਾਂਧੀ ਵਰਗਾ ਜਿਹੜਾ ਕੋਈ ਵੀ ਹਿੰਦੂਆਂ ਦਾ ਲੀਡਰ ਹੈ ਉਹ ਕੋਈ ਵੀ ਨਹੀਂ ਆਇਆ, ਉਹਨਾਂ ਦੇ ਅਵਤਾਰ ਵੀ ਨਹੀਂ ਆਏ। ਰਾਮਚੰਦਰ ਜੀ ਜਾਂ ਕ੍ਰਿਸ਼ਨ ਜੀ ਨੇ ਵੀ ਹਿੰਦੂਆਂ ਲਈ ਜਾਂ ਉਹਨਾਂ ਦੀ ਆਇਡੈਂਟੀਟੀ ਜਾਂ ਉਹਨਾਂ ਨੂੰ ਉਸ ਲੈਵਲ ਤੇ ਨਹੀਂ ਲਿਆ ਕੇ ਖੜਾ ਕੀਤਾ ਜਿੰਨਾ ਵੱਡਾ ਮੁਲਕ ਗਾਂਧੀ ਨੇ ਇਕੱਠਾ ਕਰਕੇ ਇਹਨਾਂ ਨੂੰ ਦੇ ਦਿੱਤਾ। ਸੋ ਜ਼ਾਹਰ ਹੈ ਕਿ ਇਹਨਾਂ ਦੀ ਮੈਂਟੈਲਿਟੀ ਤਾਂ 20ਵੀਂ ਸਦੀ ਦੇ ਵਿੱਚ ਜਿਹੜੀ ਹੈ ਉਹ ਬਾਹਰ ਹੋਰ ਤੇ ਅੰਦਰ ਹੋਰ ਸੀ। ਕਾਇਦੇ ਆਜ਼ਮ ਨੇ ਇਸ ਨੂੰ ਚੰਗੀ ਤਰ੍ਹਾਂ ਪਛਾਣਿਆ ਔਰ ਇਹੀ ਕਾਰਨ ਸੀ ਕਿ ਬੇਸ਼ੱਕ ਉਹਨਾਂ ਨੇ ਆਪਣਾ ਕੈਰੀਅਰ ਕਾਂਗਰਸ ਦੇ ਵਿੱਚ ਸ਼ੁਰੂ ਕੀਤਾ, ਉਹ ਵੱਡੇ ਲੀਡਰ ਸੀ ਕਾਂਗਰਸ ਦੇ, ਔਰ ਹੌਲੀ ਉਹਨਾਂ ਨੇ ਜਦੋਂ ਇਹਨਾਂ ਨੂੰ ਬਹੁਤ ਨੇੜਿਓਂ ਦੇਖਿਆ ਤੇ ਫਿਰ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਸ਼ੁੱਧ ਹਿੰਦੂ ਇਹਨਾਂ 'ਚ ਲੁਕਿਆ ਹੋਇਆ। ਉਹ ਇਸ ਗੱਲ ਨੂੰ ਸਮਝ ਗਏ। ਉਹਨਾਂ ਨੇ ਇਵੈਂਚੁਅਲੀ 23 ਮਾਰਚ 1940 ਨੂੰ ਪਾਕਿਸਤਾਨ ਦਾ ਰੈਜ਼ੋਲੂਸ਼ਨ ਬਣਾਉਣ ਦਾ ਲਾਹੌਰ ਦੇ ਵਿੱਚ ਪਾਸ ਹੋਇਆ ਔਰ ਉਹਨਾਂ ਦੀ ਇੰਟੈਗ੍ਰਿਟੀ ਔਰ ਫਾਰਸਾਈਟਡਨੈਸ ਔਰ ਉਹਨਾਂ ਦੀ ਜਿਹੜੀ ਹੈ ਸਹੀ ਵਜ਼ਾਹਤ ਵਕਾਲਤ ਆਪਣੇ ਕੌਜ਼ ਦੀ, ਉਹਨੇ ਭਾਰਤ ਵਿਚਲੇ 9 ਕਰੋੜ ਮੁਸਲਮਾਨ ਉਸ ਵੇਲੇ ਜਿਹੜੇ ਉਹਨਾਂ ਦੀ ਗਿਣਤੀ ਸੀ 1947 'ਚ, ਉਹਨਾਂ ਨੂੰ ਇੱਕ ਦੇਸ਼ ਡਿਲੀਵਰ ਕਰ ਦਿੱਤਾ। ਸੋ ਘੱਟੋ ਘੱਟ ਇਸ ਖਿੱਤੇ ਦੇ ਮੁਸਲਮਾਨ ਬਾਰਿੰਗ ਦਾ ਬ੍ਰਿਟਿਸ਼ ਜਿਹੜੀ ਗੁਲਾਮੀ ਸੀ ਕਦੇ ਹਿੰਦੂਆਂ ਦੀ ਗੁਲਾਮੀ ਤੋਂ ਬਚ ਗਏ। ਪਰ ਮੰਦੇ ਭਾਗਾਂ ਨੂੰ ਜਿਹੜੇ ਅੱਜ 200 ਮਿਲੀਅਨ ਮੁਸਲਮਾਨ ਫਸੇ ਹੋਏ ਨੇ, ਇਹ ਉਸ ਦੌਰ ਦੀ ਉਹ ਲੀਡਰਸ਼ਿਪ, ਉਹ ਮੌਲਾਨਾ ਅਬੁਲ ਕਲਮ ਆਜ਼ਾਦ ਹੋਏ, ਉਹਨਾਂ ਦੇ ਹੋਰ ਲੋਕ ਹੋਣ ਜਿਹੜੇ ਕਿ ਹਿੰਦੂਆਂ ਦੇ ਝਾਂਸੇ ਦੇ ਵਿੱਚ ਆਏ, ਪਾਕਿਸਤਾਨ ਦਾ ਵੀ ਵਿਰੋਧ ਕਰਦੇ ਰਹੇ। ਔਰ ਇਸੇ ਤਰ੍ਹਾਂ ਜੇ ਸਿੱਖ ਗੁਲਾਮੀ ਦੀ ਅਸੀਂ ਗੱਲ ਕਰਨੀ ਹੋਏ ਤੇ ਇਹ ਸਾਡੀ ਨਾਅਹਲ ਲੀਡਰਸ਼ਿਪ ਦਾ ਨਤੀਜਾ ਹੈ ਕਿ ਅਸੀਂ ਇਸ ਦੇ ਵਿੱਚ ਫਸ ਗਏ। ਸੋ ਜ਼ਾਹਰ ਹੈ ਕਿ 15 ਅਗਸਤ 1947 ਨੂੰ ਹੀ ਇਹ ਡਿਸਾਈਡ ਹੋ ਗਿਆ ਸੀ। ਔਰ ਜੇ ਫਰੀडम ਐਟ ਮਿਡਨਾਈਟ ਤੁਸੀਂ ਕਿਤਾਬ ਪੜ੍ਹੋ ਕਿ ਜੋਤਸ਼ੀਆਂ ਤੋਂ ਇਹ ਦਿਨ ਕਢਾਇਆ ਗਿਆ ਔਰ ਕਿਵੇਂ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਔਰ ਭਾਰਤ ਦੇ ਮੁਸਲਮਾਨਾਂ ਦੀ ਜ਼ਹਿਨੀਅਤ ਦੇ ਵਿੱਚ ਇਹ ਗੱਲ ਵਾੜ ਦਿੱਤੀ ਗਈ ਜਾਂ ਵੜ ਗਈ ਕਸ਼ਮੀਰੀਆਂ ਨੂੰ ਛੱਡ ਕੇ ਜੰਮੂ ਕਸ਼ਮੀਰ ਦੇ ਕਿ ਜੀ ਸਾਡਿਆਂ ਨੇ ਪਾਕਿਸਤਾਨ ਮੰਗਿਆ ਔਰ ਇਹੀ ਰੀਜ਼ਨ ਹੈ ਹੁਣ ਸਾਡੇ ਨਾਲ ਸੈਕੰਡ ਕਲਾਸ ਸਿਟੀਜ਼ਨ ਵਾਲਾ ਸਲੂਕ ਹੋਣਾ ਹੀ ਹੋਣਾ। ਔਰ ਉਹੀ ਜਿਹੜੀ ਜ਼ਹਿਨੀਅਤ ਸੀ ਇਹ, ਕਿਉਂਕਿ ਜਦੋਂ ਤੱਕ ਜੂਨ 84 ਜਾਂ ਨਵੰਬਰ 84 ਨਹੀਂ ਸੀ ਵਾਪਰਿਆ, ਸਾਡੇ ਵੀ ਬਜ਼ੁਰਗ ਜਾਂ ਦੂਜੇ ਨਹੀਂ ਸੀ ਸਮਝ ਸਕਦੇ ਕਿ ਜਦੋਂ ਇਹ ਹੁੰਦਾ ਹੈ ਕਿ ਜੀ ਹਿੰਦੂ ਮੁਸਲਮਾਨ ਦੰਗੇ ਹੋਏ ਫਲਾਣੀ ਥਾਂ ਮਾਰੇ ਗਏ, ਉਹ ਐਕਚੁਅਲੀ ਦੰਗੇ ਨਹੀਂ ਸੀ ਹੁੰਦੇ, ਉਹ ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਦੀ ਮਦਦ ਨਾਲ ਮੁਸਲਮਾਨਾਂ ਦਾ ਕਤਲੇਆਮ ਹੀ ਹੁੰਦਾ ਸੀ। ਔਰ ਇਹ ਦੌਰਾ 1950 ਤੋਂ ਹੀ ਕਦੇ ਹੈਦਰਾਬਾਦ ਹੋਏ, ਲਖਨਊ ਹੋਏ, ਅਹਿਮਦਾਬਾਦ ਹੋਏ, ਜਿਹੜੇ ਮੁਸਲਮਾਨ ਆਬਾਦੀ ਵਾਲੇ ਸੀ ਉਹਦੇ ਚ ਹੁੰਦੀ ਮੁਸਲਮਾਨਾਂ ਦੀ ਨਸਲਕੁਸ਼ੀ ਜਾਂ ਕਤਲੇਆਮ ਹੀ ਸੀ। ਪਰ ਉਹਨਾਂ ਨੂੰ ਦੰਗੇ ਬਣਾ ਕੇ ਜਿਹੜਾ, ਔਰ ਫਿਰ ਅਸੀਂ ਭਾਗਲਪੁਰ ਚ ਦੇਖਦੇ ਆਂ, ਦੂਸਰਿਆਂ ਚ ਦੇਖਦੇ ਆਂ, ਇਹ ਇੱਕ ਲਗਾਤਾਰਤਾ ਨਾਲ ਫਿਨੋਮੀਨਾ ਸੀ। ਪਰ ਇਸ ਨੂੰ ਦਬਾ ਦਿੱਤਾ ਜਾਂਦਾ ਸੀ, ਇਸ ਨੂੰ ਪੋਲੀਟੀਕਲੀ, ਕਿਉਂਕਿ ਕਾਂਗਰਸ ਰੂਲਿੰਗ ਸੀ ਦਿੱਲੀ ਚ, ਸੋ ਉਹਨਾਂ ਨੂੰ ਇਹ ਸੂਟ ਵੀ ਨਹੀਂ ਸੀ ਕਰਦਾ। ਉਹ ਇੱਕ ਖੌਫ ਤਾਂ ਜ਼ਰੂਰ ਮੁਸਲਮਾਨਾਂ 'ਚ ਪੈਦਾ ਹੋ ਜਾਂਦਾ ਸੀ ਤੇ ਉਹ ਕਾਂਗਰਸ ਨੂੰ ਹੀ ਵੋਟਾਂ ਪਾਉਂਦੇ ਸੀ ਕਿ ਬਈ ਇਹ ਸੈਕੂਲਰ ਜਮਾਤ ਹੈ, ਜੇ ਅਸੀਂ ਨਾ ਪਾਈਆਂ ਤਾਂ ਆ ਦੇਖੋ ਜਿਹੜੇ ਨੇ। ਔਰ ਹਾਲਾਂਕਿ ਜਿਹੜੀਆਂ ਸਰਕਾਰਾਂ ਦੇ ਵਿੱਚ ਉਹਨਾਂ ਦੇ ਖਿਲਾਫ ਹਿੰਸਾ ਹੁੰਦੀ ਸੀ, ਬਹੁਤ ਸਾਰੀਆਂ ਥਾਵਾਂ ਤੇ ਕਾਂਗਰਸ ਦੀਆਂ ਸਰਕਾਰਾਂ ਹੀ ਹੁੰਦੀਆਂ। ਪਰ ਜਿਹੜਾ ਪਹਿਲਾ ਲੈਂਡਮਾਰਕ ਕਿ ਭਾਈ ਤੁਸੀਂ ਘੱਟ ਗਿਣਤੀ ਨੂੰ ਟਾਰਗੇਟ ਕਰਕੇ ਦਿੱਲੀ ਦੇ ਵਿੱਚ ਪੋਲੀਟੀਕਲ ਪਾਵਰ ਹਥਿਆ ਸਕਦੇ ਹੋ, ਇਹ ਇੰਦਰਾ ਗਾਂਧੀ ਨੇ ਕੀਤਾ ਜਦੋਂ ਕਿ ਜੂਨ 84 ਚ ਸਿੱਖਾਂ ਨੂੰ ਟਾਰਗੇਟ ਕੀਤਾ, ਬਿਲਕੁਲ ਸਿੱਖਾਂ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ। ਔਰ ਜ਼ਾਹਰਾ ਤੌਰ ਦੇ ਉੱਤੇ ਉਸ ਮੈਂਟੈਲਿਟੀ ਚੋਂ ਕੀ ਨਿਕਲਿਆ, ਭਾਵੇਂ ਇੰਦਰਾ ਗਾਂਧੀ ਮਾਰੀ ਗਈ 31 ਅਕਤੂਬਰ ਨੂੰ, ਪਰ ਉਸ ਤੋਂ ਬਾਅਦ ਜਿਹੜੀਆਂ ਸਾਲ ਦੇ ਐਂਡ 'ਚ ਚੋਣਾਂ ਹੋਈਆਂ
ਰਾਜੀਵ ਗਾਂਧੀ 3/4 3/4 ਸੀਟਾਂ ਪਾਰਲੀਮੈਂਟ ਦੀਆਂ ਜਿੱਤ ਕੇ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਬਣਿਆ, ਕਿਉਂਕਿ ਸਾਰੇ ਭਾਰਤ ਦੇ ਹਿੰਦੂ ਤਵੀਆਂ ਨੇ ਵਾਹ ਕੀਤੀ ਕਿ ਜੀ ਇਹ ਦੁਰਗਾ ਮਾਤਾ ਨੇ ਸਿੱਖਾਂ ਨੂੰ ਸਬਕ ਸਿਖਾਇਆ। ਔਰ ਦੂਜੇ ਸੋ ਇਹ ਉਦੋਂ ਤੱਕ ਬੇਸ਼ੱਕ ਆਰਐਸਐਸ ਨੇ ਆਪਣੀ ਭਾਰਤੀ ਜਨ ਸੰਘ ਸ਼ਿਆਮਾ ਪ੍ਰਸਾਦ ਮੁਖਰਜੀ ਪ੍ਰਧਾਨ ਬਣਾ ਕੇ 50ਵੀਆਂ 'ਚ ਲਾਂਚ ਕੀਤੀ ਸੀ, ਪਰ ਇਸ ਗੱਲ ਦਾ ਧਿਆਨ ਰਹੇ ਕਿ 84 ਦੇ ਵਿੱਚ ਬੀਜੇਪੀ ਦੇ ਕੋਲ ਸਿਰਫ 2 ਸੀਟਾਂ ਸੀ ਪਾਰਲੀਮੈਂਟ ਦੇ ਵਿੱਚ। ਹੁਣ ਇਹ 2 ਤੋਂ ਐਬਸੋਲੂਟ ਮੈਜੋਰਟੀ ਨਾਲ ਸਰਕਾਰ ਬਣਾਉਣ ਤੱਕ ਕੀ ਹੋਇਆ, ਇਹਦਾ ਸਬਕ ਉਹਨਾਂ ਨੇ ਇੰਦਰਾ ਗਾਂਧੀ ਦੀ ਕਿਤਾਬ ਚੋਂ ਹੀ ਲਿਆ ਕਿ ਭਾਈ ਜੇ ਸਿੱਖਾਂ ਨੂੰ ਕੁੱਟ ਕੇ ਮਾਰ ਕੇ ਇਹਨਾਂ ਦੀ ਨਸਲਕੁਸ਼ੀ ਕਰਕੇ ਨਵੰਬਰ 84 ਰਾਜੀਵ ਗਾਂਧੀ ਨੇ ਸਿੱਧੀ ਨਸਲਕੁਸ਼ੀ ਕੀਤੀ, ਇਹ ਕਾਂਗਰਸ ਜਿਹੜੀ ਆਪਣੀ ਪਾਵਰ ਰਿਟੇਨ ਕਰ ਸਕਦੀ ਹੈ, ਅਸੀਂ ਪਾਵਰ ਤੱਕ ਕਿਉਂ ਨਹੀਂ ਆ ਸਕਦੇ। ਸੋ ਬਾਕੀ ਸਾਰੀ ਹਿਸਟਰੀ ਹੈ ਫਿਰ ਕਿ ਕਿਵੇਂ ਇਹ ਇੱਕਦਮ ਬਾਅਦ ਬੀਜੇਪੀ ਨੇ ਐਲਕੇ ਅਡਵਾਨੀ ਦੀ ਅਗਵਾਈ ਥੱਲੇ ਇਹਦੇ ਤੇ ਕੰਮ ਸ਼ੁਰੂ ਕੀਤਾ, ਕਿਵੇਂ ਰੱਥ ਯਾਤਰਾ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਰੱਥ ਯਾਤਰਾ ਦਾ ਮਤਲਬ ਸੀ ਨਫ਼ਰਤ ਚਾਰ ਚਫੇਰੇ ਫਲਾਣੀ ਵੰਡਣੀ, ਔਰ ਉਸ ਸਾਰੀ ਰੱਥ ਯਾਤਰਾ ਚ ਨੂੰ ਤੋੜਦੇ ਫਿਰ ਉਹ ਮੁਕਾਮ ਆ ਗਿਆ ਕਿ ਜਦੋਂ 1992 ਚ ਅੱਜ ਦੇ ਦਿਨ ਜਦੋਂ ਕਿ ਦਿੱਲੀ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਨਰਸਿਮਹਾ ਰਾਓ, यूपी ਦੇ ਵਿੱਚ ਕਲਿਆਣ ਸਿੰਘ ਬੀਜੇਪੀ ਦੀ ਸਰਕਾਰ ਸੀ, ਕਿਉਂਕਿ ਰੱਥ ਯਾਤਰਾ ਦੇ ਪੀਰੀਅਡ 'ਚ ਬੀਜੇਪੀ ਦਾ ਉਭਾਰ ਸ਼ੁਰੂ ਹੋ ਗਿਆ यूपी ਦੇ ਵਿੱਚ, ਉਹਨਾਂ ਦੀ ਕਲਿਆਣ ਸਿੰਘ ਦੀ ਸਰਕਾਰ ਬਣੀ। ਔਰ ਇਹ ਫਿਰ 6 ਦਸੰਬਰ 1992 ਨੂੰ ਬੜੀ ਸੋਚੀ ਸਮਝੀ ਜਿਹੜੀ ਹੈ ਉਸ ਯੋਜਨਾ ਦੇ ਤਹਿਤ, ਜਿਹਨੂੰ ਨਰਸਿਮਹਾ ਰਾਓ ਸੁੱਤਾ ਹੋਇਆ ਸੀ ਉਦੋਂ ਮਸੀਤ ਢੱਠ ਰਹੀ ਸੀ, ਕਿਉਂਕਿ ਆਲਰੇਡੀ ਉਹਦੀ ਸੈਂਕਸ਼ਨ ਸੀ, ਉਹਦੀਆਂ ਵੀ ਜੜ੍ਹਾਂ ਆਰਐਸਐਸ ਦੇ ਵਿੱਚ ਸੀ, ਜਿਵੇਂ ਪਟੇਲ ਦੀਆਂ ਜੜ੍ਹਾਂ ਆਰਐਸਐਸ ਦੇ ਵਿੱਚ ਸੀ ਜਿਹੜਾ ਪਹਿਲਾ ਹੋਮ ਮਿਨਿਸਟਰ ਹੈ। ਔਰ ਬਾਬਰੀ ਮਸਜਿਦ ਢਾਣ ਦੇ ਵਿੱਚ ਸਾਰਿਆਂ ਦਾ ਹੀ ਉਹਦੇ ਚ ਵਾਜਪਾਈ ਹੋਏ, ਅਡਵਾਨੀ ਹੋਏ, ਉਹਦੇ ਚ ਸਾਰੀਆਂ ਇਹ ਜਿਹੜੀਆਂ ਮਾਈਆਂ ਨੇ, ਕੋਈ ਉਮਾ ਭਾਰਤੀ ਤੇ ਕੋਈ ਫਲਾਣੀ ਸਾਧਵੀ ਤੇ ਇਹਨਾਂ ਸਾਰਿਆਂ ਦਾ, ਸ਼ਿਵ ਸੈਨਾ, ਇਹਨਾਂ ਸਾਰਿਆਂ ਦਾ ਰੋਲ। ਔਰ ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ ਕੈਮਰਿਆਂ ਦੇ ਸਾਹਮਣੇ ਦੁਨੀਆ ਭਰ ਦਾ ਮੀਡੀਆ ਹੈ ਔਰ ਕਿਵੇਂ ਜਿਹੜਾ ਉਸ ਬਾਬਰੀ ਮਸਜਿਦ ਨੂੰ ਜਿਹੜਾ ਲਗਭਗ 550 ਸਾਲ ਪੁਰਾਣਾ ਸਟਰਕਚਰ, ਕੋਈ ਉਹ ਬਾਬਰ ਨੇ ਨਹੀਂ ਜਾ ਕੇ ਬਣਾਇਆ, ਉਹਦੇ ਨਾਂ ਤੇ ਬਣਿਆ। ਔਰ ਇਹ ਹਿਸਟੋਰੀਕਲੀ ਇੱਕ ਪ੍ਰੂਵਨ ਸੀ ਕਿ ਭਾਈ ਇੱਕ ਔਰ ਆਰਕੀਓਲੋਜੀਕਲ ਸਰਵੇ ਔਰ ਦੂਜੇ ਜਿਹੜੇ ਥਾਵਾਂ ਸਾਂਭਦੇ ਨੇ, ਲੇਕਿਨ ਜਦੋਂ ਹਕੂਮਤਾਂ ਹੀ ਨਾਲ ਰਲ ਜਾਂਦੀਆਂ ਨੇ ਫਿਰ ਸਿੱਖਾਂ ਨੂੰ ਕੋਈ ਇਹ ਦੱਸਣ ਦੀ ਲੋੜ ਨਹੀਂ ਕਿ ਕਿਵੇਂ ਫਿਰ ਤਬਾਹੀ ਹੁੰਦੀ ਹੈ। ਅਸੀਂ ਆਪਣੀ ਤਬਾਹੀ ਆਪਣੇ ਪਿੰਡੇ ਤੇ ਹੰਡਾਈ ਹੋਈ। ਹੁਣ ਇਹਨਾਂ 26 ਸਾਲਾਂ 'ਚ ਬਾਬਰੀ ਮਸਜਿਦ ਇੱਕ ਜਿਹੜੀ ਹੈ ਬੜਾ ਕਮਜ਼ੋਰ ਸਟਰਕਚਰ ਜਾਂ ਪੁਰਾਣੇ ਸਟਰਕਚਰ ਦਾ ਢਾਹ ਦੇਣਾ, ਇੱਕ ਬਿਲਡਿੰਗ ਦਾ ਢਾਣਾ ਨਹੀਂ ਸੀ। ਇਸ ਨੇ ਉਸ ਵਿਚਾਰਧਾਰਾ ਨੂੰ, ਬੇਸ਼ੱਕ ਉਹਦਾ ਟੱਠਣ ਦਾ ਕੰਮ ਤਾਂ ਜੂਨ 84 ਨੂੰ ਹੀ ਜਦੋਂ ਅਕਾਲ ਤਖਤ ਢਾਇਆ ਉਦੋਂ ਜ਼ਾਹਰ ਸੀ ਕਿ ਜੇ ਟੈਂਕਾਂ ਤੋਪਾਂ ਨਾਲ ਤੁਸੀਂ ਆਪਣੇ ਦੇਸ਼ ਦੇ ਸ਼ਹਿਰੀਆਂ ਦੇ ਖਿਲਾਫ ਜਿਹੜਾ ਹਿੰਸਾ ਕਰ ਸਕਦੇ ਹੋ, ਉਹਨਾਂ ਦੇ ਧਰਮ ਥਾਂ ਨੂੰ ਢਾਹ ਸਕਦੇ ਹੋ, ਤੇ ਫਿਰ ਹੁਣ ਇੱਥੇ ਜਿਹੜਾ ਹੈ ਉਹ ਨਾਜ਼ੀਆਂ ਵਾਲੀ ਵਿਚਾਰਧਾਰਾ ਹੀ ਆਏਗੀ। ਸੋ ਇਸ ਸਾਰੇ ਚੋਂ ਕਿਵੇਂ ਫਿਰ ਬੀਜੇਪੀ ਨੇ ਆਪਣਾ ਪੋਲੀਟੀਕਲ ਫੋਰਚੂਨ ਕੱਢਿਆ, ਕਿਵੇਂ ਉਹ ਨਫ਼ਰਤ ਦੀ ਅੱਗ ਇਵੈਂਚੁਅਲੀ 2002 ਦੇ ਵਿੱਚ 92 ਤੋਂ ਅਸੀਂ ਦੇਖਦੇ ਹਾਂ 10 ਸਾਲ ਬਾਅਦ ਮੋਦੀ ਨੇ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਕੇ ਫਿਰ ਇਹ ਕੁਆਲੀਫਾਈ ਕਰ ਲਿਆ ਕਿ ਇਹ ਜਿਹੜਾ ਕਾਤਲ ਹੈ, ਮਰਡਰਰ ਹੈ, ਇਹ ਤਾਂ ਬਹੁਤ ਮਜ਼ਬੂਤ ਆਇਰਨ ਮੈਨ ਹੈ। ਔਰ ਉੱਥੋਂ ਉਹਦਾ ਸਫ਼ਰ ਜਿਹੜਾ ਹੈ ਉਹ ਦਿੱਲੀ ਦੇ ਤਖਤ ਤੱਕ ਹੋਇਆ ਔਰ ਅੱਜ ਕਿਸ ਹੱਦ ਤੱਕ ਇਹ ਸਾਰੀ ਨਫ਼ਰਤ ਫੈਲੀ ਹੋਈ ਹੈ ਉਹ ਜ਼ਾਹਰਾ ਤੌਰ ਦੇ ਉੱਤੇ ਗੱਲ ਕੱਲੀ ਮੁਸਲਮਾਨਾਂ ਦੀ ਜਾਂ ਜੂਨ 84, ਨਵੰਬਰ 84 ਜਾਂ ਪਿਛਲੇ 34 ਸਾਲਾਂ 'ਚ ਸਿੱਖਾਂ ਦੀ ਨਹੀਂ ਹੈ। ਦਲਿਤ ਭਾਈਚਾਰਾ ਜਿਹੜਾ ਕਿ ਵੱਡੀ ਗਿਣਤੀ ਦੇ ਵਿੱਚ ਜਿਹਨਾਂ ਦੀ ਆਬਾਦੀ ਜਿਹੜੀ ਹੈ ਉਹ 100 ਮਿਲੀਅਨ ਪਲੱਸ ਹੈ। ਔਰ ਇਹਦੇ ਬਾਵਜੂਦ ਕਿਉਂਕਿ ਅਸੀਂ ਦੂਸਰੇ ਸੈਗਮੈਂਟ 'ਚ ਡਾਕਟਰ ਅੰਬੇਦਕਰ ਦੀ ਗੱਲ ਕਰਨੀ ਹੈ, ਉਹਨਾਂ ਦੇ ਇੰਟਰਵਿਊ ਤੇ ਹੀ ਆਧਾਰਿਤ ਕਿ ਉਹਨਾਂ ਪ੍ਰਤੀ ਵੀ ਕੀ ਰੁਚੀਆਂ ਸੀ। ਔਰ ਅੱਜ ਜਿਹੜੀ ਬੀਜੇਪੀ ਦੀ ਹਕੂਮਤ ਨੇ ਐਂਟਾਈ ਦਲਿਤ ਲਾਈਨ ਵੀ ਲਈ, ਉਹ ਵੀ ਉਸੇ ਚੋਂ ਹੀ ਨਿਕਲੀ, ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜਾ ਪਾਰਟ ਹੈ ਉਹ ਸਾਹਮਣੇ ਆਉਂਦਾ ਚਲਾ ਗਿਆ। ਔਰ ਮੈਂ ਅਕਸਰ ਇਸ ਵਾਕਿਆ ਦਾ ਜ਼ਿਕਰ ਕਰਦੇ ਕਿ ਪਾਕਿਸਤਾਨ, ਜਦੋਂ ਸਾਨੂੰ ਇਹ ਕਿਹਾ ਜਾਂਦਾ ਹੈ ਜਾਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਪਾਕਿਸਤਾਨ ਦੀ ਐਡਵੋਕੇਸੀ ਕਰਦੇ ਹੋ, ਅੱਜ ਵੀ ਇੱਕ ਵੀਰ ਮਿਲਣ ਆਏ, ਕਹਿਣ ਲੱਗੇ ਵੀ ਜਿੰਨੀ ਖਿਦਮਤ ਤੁਸੀਂ ਕਰ ਰਹੇ ਹੋ ਉਹਨਾਂ ਸ਼ਾਇਦ ਕੋਈ ਹੋਰ ਨਹੀਂ। ਉਹਨਾਂ ਨੇ ਬੜੇ ਪਿਆਰ ਨਾਲ ਕਿਹਾ। ਪਰ ਮੈਨੂੰ ਹਮੇਸ਼ਾ ਸਰਦਾਰ ਕਪੂਰ ਸਿੰਘ ਹੋਰਾਂ ਦੀ ਗੱਲ ਵੀ ਇਹ ਯਾਦ ਹੈ ਕਿ 1971 'ਚ ਜਦੋਂ ਮਸ਼ਰਕੀ ਪਾਕਿਸਤਾਨ ਜਿਹੜਾ ਅੱਜ ਬੰਗਲਾਦੇਸ਼ ਹੈ ਉਸ ਨੂੰ ਜਿਹੜਾ ਉਹ ਵੱਖ ਕਰ ਦਿੱਤਾ ਭਾਰਤ ਦੀ ਫੌਜ ਨੇ, ਇੱਕ ਜਾਲੀ ਜਿਹੀ ਜਿਹੜੀ ਹੈ ਉਹ ਮੁਕਤੀ ਵਾਹਿਨੀ ਦੇ ਨਾਂ ਥੱਲੇ, ਜਿਹੜੀ ਇੱਕ ਭਾਰਤੀ ਫੌਜ ਦਾ ਆਪਣਾ ਹੀ ਕੰਮ ਸੀ।
ਔਰ ਬਹੁਤਿਆਂ ਨੂੰ ਸੀ ਕਿ ਜੀ ਦੇਖੋ ਜਨਰਲ ਨਿਆਜ਼ੀ ਨੇ ਜਨਰਲ ਜਗਜੀਤ ਸਿੰਘ ਅਰੋੜਾ ਦੇ ਅੱਗੇ ਔਰ 90,000 ਪਾਕਿਸਤਾਨੀ ਸੋਲਜਰ ਔਰ ਸਟਾਫ ਨੇ ਸਰੈਂਡਰ ਕੀਤਾ ਔਰ ਇਸੇ ਹੀ ਬਬਲਿੰਗ ਜੇ ਐਟੀਟਿਊਡ ਦੇ ਨਾਲ ਨੌਜਵਾਨਾਂ ਦਾ ਇੱਕ ਡੈਲੀਗੇਸ਼ਨ ਜਿਹੜਾ ਇੱਕ ਗਰੁੱਪ ਹੈ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਮਿਲਿਆ ਔਰ ਉਹ ਚੁੱਪ ਰਹੇ, ਸ਼ਾਂਤ ਰਹੇ। ਔਰ ਜਦੋਂ ਉਹਨਾਂ ਨੇ ਉਹ ਬੋਲੇ, ਕਹਿਣ ਲੱਗੇ ਕਿ ਮੁੰਡਿਓ ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ, ਹੁਣ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ, ਮਾਈਨੋਰਿਟੀਜ਼ ਦੀ, ਅਕਲੀਅਤਾਂ ਦੀ ਸ਼ਾਮਤ ਆਏਗੀ। ਹੁਣ ਜ਼ਾਹਰ ਹੈ ਕਿ ਸਰ ਕਪੂਰ ਸਿੰਘ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਸੀ ਕਿ ਪਾਕਿਸਤਾਨ ਦਾ ਸਟਰੋਂਗ ਹੋਣਾ ਇਸ ਗੱਲ ਦੀ ਗਾਰੰਟੀ ਹੈ ਕਿ ਭਾਰਤ ਦੇ ਨਕਸ਼ੇ ਦੇ ਵਿੱਚ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਸੇਫ ਹੋਣਗੀਆਂ। ਕਿ ਜੇ ਪਾਕਿਸਤਾਨ ਮਜ਼ਬੂਤ ਹੈ, ਕਿਉਂਕਿ ਮੁਸਲਮਾਨ ਵੀ ਬੈਠੇ ਸੀ ਭਾਰਤ ਦੇ ਵਿੱਚ, ਦੂਜੀਆਂ ਘੱਟ ਗਿਣਤੀਆਂ ਵੀ ਸੀ, ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਇਹ ਜਿਹੜਾ ਹੈ ਉਹਨਾਂ ਦੀ ਸ਼ਾਮਤ ਆਏਗੀ। ਔਰ ਅਸੀਂ ਇਹ ਦੇਖਦੇ ਹਾਂ, ਤੁਸੀਂ 71 ਤੋਂ ਬਾਅਦ ਦੇਖੋ ਜਿਹੜੀਆਂ ਨੀਤੀਆਂ ਭਾਰਤ ਦੀਆਂ ਚੱਲੀਆਂ, ਇਹ ਤਾਂ ਜੇ ਪਾਕਿਸਤਾਨ ਆਪਣੇ ਨਿਊਕਲੀਅਰ ਪਾਵਰ 1998 ਚ ਆਪਣੇ ਟੈਸਟ ਦੇ ਨਾਲ ਨਾ ਡਿਕਲੇਅਰ ਕਰਦਾ ਤੇ ਹੁਣ ਤੱਕ ਪਾਕਿਸਤਾਨ ਦਾ ਵੀ ਉਹੀ ਹਾਲ ਕਰ ਦੇਣਾ ਸੀ ਇਹਨਾਂ ਨੇ ਜੋ ਭੂਟਾਨ ਦਾ ਕੀਤਾ ਹੋਇਆ, ਜੋ ਇਹ ਨੇਪਾਲ ਦਾ ਕਰਦੇ ਰਹੇ ਨੇ। ਹਾਲਾਂ ਨੇਪਾਲ ਹੁਣ ਚਾਈਨਾ ਦੇ ਆਰਬਿਟ ਦੇ ਵਿੱਚ ਚਲਾ ਗਿਆ ਔਰ ਫਿਰ ਬਾਕੀਆਂ ਦੇ ਨਾਲ ਕੀ ਵਾਪਰਨਾ ਸੀ ਇਹ ਜਿਹੜਾ। ਸੋ ਅੱਜ ਵੀ ਅਸੀਂ ਸਮਝਦੇ ਹਾਂ ਕਿ ਜੇ ਹੁਣ ਸਿੱਖਾਂ ਨੂੰ ਇੱਕ ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਇਸ ਕਦਰ ਦੁਨੀਆ ਭਰ ਦੇ ਵਿੱਚ ਐਨਰਜਾਈਜ਼ ਕਰ ਦਿੱਤੇ ਕਿ ਨਹੀਂ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ ਕੋਈ ਖੜਾ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਅੱਜ ਇਹ ਮੈਟਰ ਨਹੀਂ ਕਰਦਾ ਕਿ ਪਾਕਿਸਤਾਨ ਸਿੱਖ 50,000 ਨੇ ਕਿ 60,000 ਨੇ, ਜੀ ਇੰਨਾ ਇਹ ਨਹੀਂ ਹੈ। ਅੱਜ ਪਾਕਿਸਤਾਨ ਦਾ ਸਟਰੋਂਗ ਹੋਣਾ ਜਾਂ ਉਹਨਾਂ ਦਾ ਸਿੱਖਾਂ ਦੇ ਇਸ ਮਦੀਨੇ ਦੀ ਜਿਹੜੀ ਹੈ ਜ਼ਿਆਰਤ ਨੂੰ ਖੋਲ੍ਹਣਾ, ਇਹ ਹੀ ਸਾਡੇ ਲਈ ਇੱਕ ਉਹ ਬਣ ਗਿਆ ਕਿ ਜੀ। ਔਰ ਜਿਹੜਾ ਸਾਡਾ ਦੁਸ਼ਮਣ ਪਰੇਸ਼ਾਨ ਹੈ ਉਹਨੂੰ ਇਹ ਨਹੀਂ ਹੈ ਵੀ ਉੱਥੇ ਬੰਦਾ 1000 ਚਲਾ ਗਿਆ ਮੱਥਾ ਟੇਕ ਕੇ ਆ ਗਿਆ ਜਾਂ 50,000 ਚਲਾ ਗਿਆ, ਜਾਂ ਇਹ ਨਹੀਂ ਹੈ। ਉਹ ਉਸ ਪਾਰਟ ਨੂੰ ਦੇਖ ਰਹੇ ਨੇ ਕਿ ਵੀ ਜਿਹੜੀ ਅਸੀਂ ਇੱਕ ਨਫ਼ਰਤ ਫੈਲਾ, ਕਿਉਂਕਿ ਇਹ ਤਾਂ ਅੰਗਰੇਜ਼ਾਂ ਨੂੰ ਕਹਿੰਦੇ ਨੇ ਜੀ ਡਿਵਾਈਡ ਐਂਡ ਰੂਲ। ਅੰਗਰੇਜ਼ ਨਹੀਂ, ਇਹਦੇ ਪਿਓ ਇਹ ਨੇ ਡਿਵਾਈਡ ਐਂਡ ਰੂਲ ਦੇ। ਵਰਣ ਆਸ਼ਰਮ ਤੋਂ ਵਰਸਟ ਹੋਰ ਕਿਹੜਾ ਡਿਵਾਈਡ ਐਂਡ ਰੂਲ ਹੈ? ਜ਼ਾਤ ਪਾਤੀ ਸਿਸਟਮ ਕਿ ਭਾਈ ਤੁਸੀਂ ਇਕੱਠੇ ਹੀ ਨਾ ਹੋਣ ਦੋ। ਕੱਲਾ ਇਹ ਨਹੀਂ ਵੀ 4 ਵਰਗ ਬਣਾ ਦਿੱਤੇ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, 6000 ਅੱਗੋਂ ਗੋਤਾਂ, ਉਹਨਾਂ ਦੀਆਂ ਅੱਗੋਂ ਗੋਤਾਂ, ਉਹ ਵੀ ਇੱਕ ਦੂਜੇ ਤੋਂ ਉੱਚਾ ਨੀਵਾਂ ਸਮਝਦੇ ਨੇ। ਨਹੀਂ ਅਸੀਂ ਉਹ ਹੁੰਦੇ ਆ, ਅਸੀਂ ਉਹ ਹੁੰਦੇ। ਸੋ ਐਸੀ ਡਿਵੀਜ਼ਨ ਕਦੇ ਹਿਊਮਨ ਹਿਸਟਰੀ 'ਚ 7-8 ਹਜ਼ਾਰ ਸਾਲ ਦੀ ਕਿਸੇ ਨੇ ਨਹੀਂ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਬਾਬਰੀ ਮਸਜਿਦ ਦਾ ਢਾਇਆ ਜਾਣਾ ਸੀ, ਇਹ ਜੂਨ 84 ਚ ਅਕਾਲ ਤਖਤ ਢਾਣ ਤੋਂ ਬਾਅਦ ਮੈਜੋਰਿਟੀ ਜਿਹੜੀ ਕਮਿਊਨਿਟੀ ਹੈ ਉਸ ਦੇ ਲਈ ਜਿਹੜਾ ਇਹ ਉਸੇ ਸਟੈਪ ਨੂੰ ਅੱਗੇ ਤੋਰਨਾ ਸੀ। ਔਰ ਇਹੀ ਪੈਟਰਨ 2019 ਦੀਆਂ ਚੋਣਾਂ ਜਿੱਤਣ ਦੇ ਲਈ ਵੀ ਬੀਜੇਪੀ ਨੇ, ਜਿਵੇਂ ਅਸੀਂ ਬੁਲੰਦ ਸ਼ਹਿਰ ਦਾ ਜ਼ਿਕਰ ਕੀਤਾ ਹੈ, ਜਾਂ ਆਉਣ ਵਾਲੇ ਪੀਰੀਅਡ 'ਚ ਬਹੁਤ ਸਾਰੀ ਥਾਵਾਂ ਦੇ ਉੱਤੇ ਹਿੰਸਾ ਦਾ ਸਹਾਰਾ ਲੈ ਕੇ ਇਹ ਜਿਹੜਾ ਹੈ ਇਸ ਕਿਸਮ ਦੀ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਜਿਹੜੀ ਵੱਡ ਗਿਣਤੀ ਹੈ, ਮੈਜੋਰਿਟੀ ਕਮਿਊਨਿਟੀ ਹੈ, ਬਹੁ ਗਿਣਤੀ ਹੈ, ਉਹ ਖੁਸ਼ ਹੁੰਦੀ ਹੈ ਜਦੋਂ ਅਕਲੀਅਤਾਂ ਨੂੰ ਕੁੱਟਿਆ ਜਾਂਦਾ ਇੱਕ ਇੱਕ ਕਰਕੇ। ਸੋ ਜੇ ਇਹਨਾਂ ਨੇ ਡਿਵਾਈਡ ਐਂਡ ਰੂਲ ਰੱਖਿਆ ਹੋਇਆ ਤੇ ਜਿਹੜਾ ਕਿਸੇ ਦਾ ਇੱਕ ਹੁੰਦਾ ਹੈ ਕਿਸੇ ਨੂੰ ਦਬਾਉਣ ਦੇ ਲਈ ਕੋਈ ਨੀਤੀ, ਉਸੇ ਨੀਤੀ ਨੂੰ ਜੇ ਤੁਸੀਂ ਉਲਟ ਦਿਓ ਤੇ ਤੁਹਾਡੀ ਸਟਰੈਂਥ ਬਣ ਜਾਂਦੀ ਹੈ। ਸੋ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਹੈ ਕਿ ਜਿੱਥੇ ਅਸੀਂ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਮੁਸਲਮਾਨ, 30 ਮਿਲੀਅਨ ਤੋਂ ਜ਼ਿਆਦਾ ਈਸਾਈ, 100 ਮਿਲੀਅਨ ਤੋਂ ਜ਼ਿਆਦਾ ਦਲਿਤ, 30 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਭਰ ਦੇ ਵਿੱਚ, ਇਹ ਅਸੀਂ ਇੱਕ ਸਾਂਝੇ ਮੁਹਾਜ਼ ਤੇ ਇਸ ਬ੍ਰਾਹਮਣਵਾਦ ਦੀਆਂ ਜਿਹੜੀਆਂ ਨੇ ਇਸ ਦੀਆਂ ਨੀਹਾਂ ਨੂੰ ਜਿਹੜਾ ਉਖਾੜ ਕੇ ਸੁੱਟੀਏ, ਉੱਥੇ ਅਸੀਂ ਉਹਨਾਂ ਸ਼ਕਤੀਆਂ ਦੇ ਨਾਲ ਵੀ ਜਿਹੜੀਆਂ ਬ੍ਰਾਹਮਣਵਾਦ ਦੇ ਵਿਰੋਧ ਦੇ ਵਿੱਚ ਖਲੋਤੀਆਂ ਨੇ, ਉਹ ਭਾਵੇਂ ਮੁਲਕ ਨੇ, ਉਹਨਾਂ ਦੀਆਂ ਨੀਤੀਆਂ ਨੇ, ਉਹਨਾਂ ਦੇ ਵੀ ਨਾਲ ਖਲੋਈਏ, ਕਿਉਂਕਿ ਅਦਰਵਾਈਜ਼ ਸਾਡੀ ਸਰਵਾਈਵਲ ਨਹੀਂ ਹੋਏਗੀ। ਇਹ ਗੱਲ ਕਿਸੇ ਨੂੰ ਵਡਿਆਣ ਜਾਂ ਕਿਸੇ ਨੂੰ ਲਾਭ ਪਹੁੰਚਾਉਣ ਦੀ ਨਹੀਂ ਹੈ, ਗੱਲ ਇਹ ਤੁਹਾਡੀ ਆਪਣੀ ਸਰਵਾਈਵਲ ਦੀ ਵੀ ਹੈ। ਕਿਉਂਕਿ ਜੇ ਅਸੀਂ ਇਹ ਇਕੱਠੇ ਹੋ ਕੇ ਕਿਸੇ ਮੁਹਾਜ਼ ਤੇ ਇਹਨਾਂ ਨੂੰ ਚੈਲੰਜ ਨਹੀਂ ਦੇਾਂਗੇ ਤੇ ਫਿਰ ਕੱਲੇ ਕੱਲੇ ਕੁੱਟ ਖਾਂਦੇ ਖਾਂਦੇ, ਤੇ ਇਸ ਗੱਲ ਦਾ ਵੀ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵੀ ਅਲਟੀਮੇਟਲੀ ਜ਼ਿਆਦਾ ਗਿਣਤੀ ਛੋਟੀ ਤੇ ਹਾਵੀ ਹੁੰਦੀ ਹੈ, ਮਾਈਨੋਰਿਟੀਜ਼ ਦੇ ਲਈ ਹਮੇਸ਼ਾ ਹੀ ਖਤਰਾ ਹੁੰਦਾ ਹੈ, ਔਰ ਜਿਹੜੇ ਜ਼ਿਆਦਾ ਹਥਿਆਰ ਨੇ ਉਹ ਥੋੜਿਆਂ ਦੇ ਉੱਤੇ ਜਿਹੜਾ ਹਾਵੀ ਹੁੰਦੇ ਨੇ। ਤੁਸੀਂ ਬਹਾਦਰੀ ਨਾਲ ਕੁਝ ਲੋਕ ਲੜਦੇ ਲੜਦੇ ਸ਼ਹੀਦੀ ਤਾਂ ਪਾ ਸਕਦੇ ਨੇ, ਪਰ ਜੇ ਤੁਸੀਂ ਨਿਜ਼ਾਤ ਪਾਉਣੀ ਹੈ ਤੇ ਨਿਜ਼ਾਤ ਪਾਉਣ ਦੇ ਲਈ ਇਸ ਬ੍ਰਾਹਮਣਵਾਦ ਦੇ ਗਲਬੇ ਤੋਂ ਸਾਨੂੰ ਸਿਰ ਜੋੜ ਕੇ ਬੈਠ ਕੇ ਇੱਕ ਵਿਉਂਤਬੰਦੀ
ਔਰ ਇੱਕ ਸਾਂਝ ਦੇ ਨਾਲ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰਨਾ ਦੁਨੀਆ ਦੀ ਸਟੇਜ ਤੇ ਗਲੋਬਲੀ, ਜਿੱਥੇ ਜਿੱਥੇ ਵੀ ਆਪਣੇ ਵੀਰ ਭੈਣਾਂ ਨੇ ਉਹ ਸਾਂਝੀ ਤਾਕਤ ਦੇ ਨਾਲ ਇਹਨਾਂ ਨੂੰ ਐਕਸਪੋਜ਼ ਕਰਨ, ਤੇ ਇਹ ਸਾਡੇ ਲਈ ਬੜਾ ਅਹਿਮ ਹੈ। ਔਰ ਅੱਜ ਜਿੱਥੇ ਅਸੀਂ ਬਾਬਰੀ ਮਸਜਿਦ ਦੇ ਢਾਏ ਜਾਣ ਦੀ ਦੁਖਦ ਯਾਦ 26 ਸਾਲ ਪਹਿਲਾਂ ਉਸ ਦੇ ਵਿੱਚ ਸ਼ਰੀਕ ਹੁੰਦੇ, ਉੱਥੇ ਅਸੀਂ ਦੇਖ ਰਹੇ ਹਾਂ ਕਿ ਭਾਈ ਇਸ ਨੂੰ ਅੱਜ ਵੀ ਲਖਨਊ ਹੋਏ, ਯੂਪੀ ਦੇ ਦੂਸਰੇ ਸ਼ਹਿਰ ਹੋਣ, ਬ੍ਰਾਹਮਣਵਾਦੀਆਂ ਨੇ ਸ਼ੌਰਯ ਦਿਵਸ ਵਜੋਂ ਮਨਾਇਆ। ਔਰ ਥਾਂ ਥਾਂ ਤੇ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਨੇ ਪਟਾਕੇ ਚਲਾਏ, ਆਤਿਸ਼ਬਾਜ਼ੀਆਂ ਕੀਤੀਆਂ, ਔਰ ਮੁਸਲਮਾਨਾਂ ਨੇ ਬਹੁਤ ਘੱਟ ਗਿਣਤੀ ਡਰਦੇ ਡਰਦੇ ਇਸ ਨੂੰ ਕਾਲੇ ਦਿਨ ਵਜੋਂ ਮਨਾਇਆ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੇ ਨਾਲ ਮੋਢਾ ਜੋੜ ਕੇ ਖੜੇ, ਔਰ ਇਸ ਗੱਲ ਦੀ ਪਰਵਾਹ ਕੀਤੇ ਬਿਨਾ, ਕਿਉਂਕਿ ਹਿੰਦੂਤਵ ਵੀ ਇਹ ਸਮਝਦੇ ਸੀ ਕਿ ਵੀ ਅਸੀਂ ਸਿੱਖਾਂ ਨੂੰ ਰੱਖਿਆ ਹੋਇਆ ਮੁਸਲਮਾਨਾਂ ਦੇ ਗਲ ਪਵਾਉਣ ਲਈ, ਔਰ 47 ਦਾ ਦੌਰ ਇਸ ਗੱਲ ਦਾ ਸਬੂਤ ਹੈ ਕਿ ਉਹ ਕਿਸੇ ਹੱਦ ਤੱਕ ਕਾਮਯਾਬ ਵੀ ਹੋਏ। ਲੇਕਿਨ ਹੁਣ ਫਿਜ਼ਾ ਵੀ ਬਦਲ ਗਈ, ਜ਼ਮਾਨੇ ਵੀ ਬਦਲ ਗਏ, ਸਾਡੀ ਜਿਹੜੀ ਹੈ ਸਮਝ ਉਸ ਦੇ ਵਿੱਚ ਵੀ ਸਾਨੂੰ ਇਸ ਗੱਲ ਦੀ ਸਮਝ ਆ ਗਈ ਕਿ ਦੁਸ਼ਮਣ ਕੌਣ ਹੈ ਔਰ ਸੱਜਣ ਕੌਣ ਹੈ। ਔਰ ਇਸ ਸਾਂਝ ਨੂੰ ਜਿਹੜੀ ਖਾਸ ਤੌਰ ਤੇ ਲੇਟਲੀ ਕਰਤਾਰਪੁਰ ਦੇ ਕੋਰੀਡੋਰ ਦੇ ਨਾਲ ਜਨਾਬ ਇਮਰਾਨ ਖਾਨ ਸਾਹਿਬ ਨੇ, ਪਾਕਿਸਤਾਨ ਦੀ ਹਕੂਮਤ ਨੇ, ਜਨਰਲ ਬਾਜਵਾ ਦੀ ਵਿਜ਼ਡਮ ਨੇ ਔਰ ਪਾਕਿਸਤਾਨ ਦੇ ਆਵਾਮ ਨੇ ਜਿਹੜੀ ਇਸ ਗੱਲ ਨੂੰ ਅੱਗੇ ਤੋਰਿਆ, ਇਸ ਨੂੰ ਜਿਹੜਾ ਅਸੀਂ ਹੋਰ ਵੀ ਪੁਖਤਾ ਕਰੀਏ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਬਾਬਰੀ ਮਸਜਿਦ ਦੇ ਢਾਏ ਜਾਣ ਦੇ ਉੱਪਰ ਜੋ ਆਪਾਂ ਇਸ ਨੂੰ ਯਾਦ ਵੀ ਕਰ ਰਹੇ ਹਾਂ, ਇਸ ਘਟਨਾਕ੍ਰਮ ਨੂੰ ਤੁਸੀਂ ਆਪਣੇ ਵਿਚਾਰ ਦਿੱਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰਹਿੰਦੇ ਇਸ਼ੂ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516-406-0694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।